ਜੀ, ਸਾਰੇ ਦੋਸਤਾਂ ਨੂੰ ਜੀ ਆਇਆਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੀ ਹਿਸਟਰੀ ਲੈਕਚਰ ਸੀਰੀਜ਼ ਦੇ ਜਿਹੜੇ ਪ੍ਰੋਗਰਾਮ ਨੇ ਉਹ ਚੱਲ ਰਹੇ ਨੇ ਅਜੇ ਸਾਲ ਤੋਂ ਉੱਤੇ ਟਾਈਮ ਹੋ ਗਿਆ। ਕਦੀ ਅਸੀਂ ਕੁਛ ਦਿਨਾਂ ਤੋਂ ਬਾਅਦ ਆ ਜਾਂਦੇ, ਕਦੀ ਥੋੜ੍ਹਾ ਟਾਈਮ ਲੱਗ ਜਾਂਦਾ, ਜਿਸ ਤਰ੍ਹਾਂ ਸਾਨੂੰ ਸਕਾਲਰਸ ਅਵੇਲੇਬਲ ਹੁੰਦੇ ਨੇ। ਜ਼ਾਹਿਰ ਹੈ ਕੋਵਿਡ ਦੇ ਦਿਨਾਂ ਦੇ ਵਿੱਚ ਸਾਡੇ ਵਾਸਤੇ ਬਹੁਤ ਆਸਾਨ ਸੀ ਔਰ ਦੋਸਤ ਜਿਹੜੇ ਆ ਅਵੇਲੇਬਲ ਸਨ ਤੇ ਅਸੀਂ ਬੜੇ ਰੂਟੀਨ ਦੇ ਨਾਲ ਜਾਂ ਸਮਝ ਲਓ ਕਿ ਮਤਵਾਤਰ ਜਾਂ ਅਸੀਂ ਆਉਂਦੇ ਰਹਿੰਦੇ ਸਾਂ। ਲੇਕਿਨ ਅੱਜ ਕੱਲ੍ਹ ਕਿਉਂਕਿ ਥੋੜ੍ਹਾ ਟਾਈਮ ਦਾ ਮਸਲਾ ਹੁੰਦਾ ਹੈ ਔਰ ਇਸ ਕਰਕੇ ਫਿਰ ਅਸੀਂ ਥੋੜ੍ਹਾ ਜਿਹਾ ਟਾਈਮ ਲੱਗ ਜਾਂਦਾ ਹੈ। ਤੇ ਜਿਹੜੇ ਸਾਡੇ ਦੋਸਤ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ, ਦਰਖਾਸਤ ਕਰਾਂਗਾ, ਰਿਕੁਐਸਟ ਕਰਾਂਗਾ ਕਿ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਔਰ ਵਟਸਐਪ ਦੇ ਰਾਹੀਂ ਜਾਂ ਫੇਸਬੁੱਕ ਦੇ ਰਾਹੀਂ ਜਿਸ ਤਰ੍ਹਾਂ ਵੀ ਤੁਸੀਂ ਬਾਕੀ ਦੋਸਤਾਂ ਨੂੰ ਬੁਲਾਉਣਾ ਚਾਹੋ ਉਹਨਾਂ ਨੂੰ ਵੀ ਬੁਲਾ ਲਓ। ਇਹ ਗੱਲ ਮੈਂ ਇਸ ਤੋਂ ਕਹਿ ਰਿਹਾ ਕਿਉਂਕਿ ਅੱਜ ਮੈਨੂੰ ਬਹੁਤ ਸਾਰੇ ਮੈਸੇਜ ਵਸੂਲ ਹੋਏ ਆ ਕਿ ਜਿਹੜਾ ਤੁਸੀਂ ਲੈਕਚਰ ਰੱਖਦੇ ਹੋ ਨਾ ਉਹਦਾ ਤੁਸੀਂ ਈਵੈਂਟ ਬਣਾ ਦਿਆ ਕਰੋ। ਉਹਦੀ ਮਾਜ਼ਰਤ ਕਿ ਇਸ ਵਾਰੀ ਅਸੀਂ ਬਣਾ ਨਹੀਂ ਪਾਏ, ਲੇਕਿਨ ਅੱਗੋਂ ਤੋਂ ਬਿਲਕੁਲ ਇਹ ਗੱਲ ਠੀਕ ਹੈ ਕਿ ਈਵੈਂਟ ਹੋਏਗਾ ਤੇ ਰਿਮਾਈਂਡਰ ਜਾਂਦਾ ਰਹਿੰਦਾ ਤੇ ਦੋਸਤ ਉਸ ਟਾਈਮ ਤੇ ਆ ਜਾਂਦੇ ਨੇ। ਲੇਕਿਨ ਫੇਸਬੁੱਕ ਦਾ ਇੱਕ ਵਾਅਦਾ ਇਹ ਵੀ ਹੈ ਕਿ ਤੁਸੀਂ ਬਾਅਦ ਚੋਂ ਵੀ ਸੁਣ ਸਕਦੇ ਹੋ। ਤੇ ਮੈਂ ਜਿੰਨੀ ਦੇਰ ਤੱਕ ਸਾਡੇ ਨਾਲ ਦੋਸਤ ਜੁੜਦੇ ਨੇ ਮੈਂ ਲਾਇਲਪੁਰ ਯੰਗ ਹਿਸਟੋਰੀਅਨ ਦੇ ਹਵਾਲੇ ਨਾਲ ਦੋ ਇੱਕ ਗੱਲਾਂ ਕਰਦਾ ਜਾਵਾਂ ਕਿ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਅੱਜ ਤੋਂ ਸਾਲ ਤੋਂ ਪਹਿਲੇ ਅਸੀਂ ਸ਼ੁਰੂ ਕੀਤਾ ਸੀ ਤੇ ਇਹਦੇ ਅਸੀਂ ਫਿਜ਼ੀਕਲ ਪ੍ਰੋਗਰਾਮ ਕਰ ਰਹੇ ਸਾਂ, ਲੇਕਿਨ ਕੋਵਿਡ ਦੇ ਦਿਨਾਂ 'ਚ ਅਸੀਂ ਇਹਨੂੰ ਆਨਲਾਈਨ ਕਰ ਦਿੱਤਾ ਤੇ ਇਹਦੇ ਤਿੰਨ ਵੱਡੇ ਪ੍ਰੋਗਰਾਮ ਜਿਹੜੇ ਨੇ ਉਹ ਅਸੀਂ ਕਰਦੇ ਹਾਂ। ਇੱਕ ਤੇ ਜਿਹੜਾ ਸਾਡਾ ਹੈ ਉਹ ਹਿਸਟਰੀ ਲੈਕਚਰ ਸੀਰੀਜ਼, ਸਾਡਾ ਜਿਹੜਾ ਬਹੁਤ ਵੱਡਾ ਪ੍ਰੋਗਰਾਮ ਹੈ ਉਹਨੂੰ ਅਸੀਂ ਹਿਸਟਰੀ ਲੈਕਚਰ ਸੀਰੀਜ਼ 'ਚ ਰੱਖਦੇ ਹਾਂ। ਦੂਜਾ ਜਿਹੜਾ ਸਾਡਾ ਪ੍ਰੋਗਰਾਮ ਸੀ ਉਹ ਸਿਟੀ ਐਜ਼ ਇਟ ਵਾਜ਼ ਸੀ। ਅਸੀਂ ਸ਼ਹਿਰਾਂ ਨੂੰ ਚੜ੍ਹਦੇ ਲਹਿੰਦੇ ਪੰਜਾਬ ਦੇ ਸ਼ਹਿਰਾਂ ਦੀ ਤਾਰੀਖ ਦੇ ਉੱਤੇ ਔਰ ਜਿੱਥੇ ਜਿੱਥੇ ਪੰਜਾਬੀ ਵਸੇ ਜਾ ਕੇ ਪੂਰੀ ਦੁਨੀਆ 'ਚ ਉਹਨਾਂ ਸ਼ਹਿਰਾਂ ਦੀ ਤਾਰੀਖ ਦੇ ਵਿੱਚ ਪੰਜਾਬੀਆਂ ਦਾ ਕੀ ਹਿੱਸਾ ਸੀ ਉਹਦੇ ਤੇ ਗੱਲ ਕੀਤੀ। ਔਰ ਤੀਜਾ ਸਾਡਾ ਜਿਹੜਾ ਪ੍ਰੋਗਰਾਮ ਸੀ ਉਹ ਕਿਤਾਬਾਂ ਤੇ ਸੀ ਔਰ ਉਹ ਅਸੀਂ ਜਿਹੜੇ ਬੁੱਕ ਰਿਵਿਊਜ਼ ਜਿਹੜੇ ਨਾ ਉਹ ਅਸੀਂ ਕਰਦੇ ਸਾਂ ਤੇ ਬੁੱਕ ਆਫ ਦਾ ਵੀਕ ਦੇ ਨਾਮ ਤੋਂ ਅਸੀਂ ਉਹ ਪ੍ਰੋਗਰਾਮ ਚਲਾਇਆ। ਉਹਦੇ ਵਿੱਚ ਆ ਕੇ ਲੋਕ ਆਪਣੇ ਵਿਊ ਜੇ ਕੁਛ ਰਿਵਿਊਅਰਸ ਆਪਣੇ ਰਿਵਿਊਜ਼ ਦਿੰਦੇ ਸਨ ਔਰ ਆਥਰ ਆਉਂਦਾ ਹੈ ਔਰ ਅਸੀਂ ਡਿਫਰੈਂਟ ਪੰਜਾਬ ਦੇ ਹਵਾਲੇ ਨਾਲ ਲਿਖੀਆਂ ਕਿਤਾਬਾਂ ਦੇ ਉੱਤੇ ਗੱਲਬਾਤ ਜਿਹੜਾ ਉਹ ਕਰਦੇ ਹਾਂ। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਮੈਂ ਸਮਝਣਾ ਕਿ ਸਾਡੇ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੀ ਜਿਹੜੀ ਜਿੱਦਾਂ ਜਿੱਦਾਂ ਇਹ ਪ੍ਰੋਗਰਾਮ ਚੱਲੇ ਉਹਨਾਂ ਦੇ ਵਿੱਚ ਇੱਕ ਵੱਡਾ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਇੱਕ ਜਿਹਨੂੰ ਅੱਜ ਦਾ ਇੱਕ ਦਿਨ ਜਿਹੜਾ ਵੱਡਾ ਦਿਨ ਹੈ ਕਿ ਜਿਸ ਦੇ ਵਿੱਚ ਅੱਜ ਸਾਡੇ ਨਾਲ ਸਾਡੇ ਬਹੁਤ ਹੀ ਪਿਆਰੇ ਸਕਾਲਰ ਔਰ ਸੀਨੀਅਰ ਸਕਾਲਰ ਨਵਯੋਗ ਗਿੱਲ ਜੀ ਅੱਜ ਸਾਡੇ ਨਾਲ ਮੌਜੂਦ ਨੇ ਔਰ ਅੱਜ ਦਾ ਜਿਹੜਾ ਟੌਪਿਕ ਹੈ ਮੈਂ ਸਮਝਦਾ ਕਿ ਉਹ ਬਹੁਤ ਇੰਪੋਰਟੈਂਟ ਟੌਪਿਕ ਹੈ ਸਾਡੇ ਇਸ ਪੰਜਾਬ ਦੇ ਵਿੱਚ ਔਰ ਜਿਹੜਾ ਅੱਜ ਕੱਲ੍ਹ ਵੀ ਬਹੁਤ ਜਿਹਨੂੰ ਕਹਿੰਦੇ ਕਿ ਚੱਲਦਾ ਪਿਆ ਲੇਕਿਨ ਉਹਦੀਆਂ ਜਿਹੜੀਆਂ ਪੁਰਾਣੀਆਂ ਜੜ੍ਹਾਂ ਨੇ ਉਹਨੂੰ ਲੱਭਣ ਵਾਸਤੇ ਅੱਜ ਸਾਡੇ ਨਾਲ ਨਵਯੋਗ ਗਿੱਲ ਜੀ ਨੇ। ਉਹ ਕਿਸੇ ਤਾਰਫ ਦੇ ਤੇ ਉਸ ਨਾਲ ਉਹਨਾਂ ਨੂੰ ਜਿਹਨੇ ਕਹਿੰਦੇ ਨੇ ਕਿ ਲੋੜ ਨਹੀਂ ਹੈ, ਸਾਰੇ ਜਾਣਦੇ ਨੇ, ਲੇਕਿਨ ਮੈਂ ਦੱਸਦਾ ਜਾਵਾਂ ਕਿ ਜਿਹੜੇ ਨਵਯੋਗ ਗਿੱਲ ਜੀ ਨੇ ਇਹ ਮਾਡਰਨ ਸਾਊਥ ਏਸ਼ੀਆ ਗਲੋਬਲ ਹਿਸਟਰੀ ਜਿਹੜੇ ਨੇ ਉਹਦੇ ਅਸਿਸਟੈਂਟ ਪ੍ਰੋਫੈਸਰ ਨੇ ਡਿਪਾਰਟਮੈਂਟ ਆਫ ਹਿਸਟਰੀ ਦੇ ਵਿੱਚ ਇਹ ਵਿਲੀਅਮ ਪੀਟਰਸਨ ਯੂਨੀਵਰਸਿਟੀ USA ਦੇ ਵਿੱਚ ਪੜ੍ਹਾ ਰਹੇ ਨੇ। ਇਹਨਾਂ ਦਾ ਕੰਮ ਜਿਹੜਾ ਹੈ ਕਲੋਨੀਅਲ ਪੰਜਾਬ ਦੇ ਹਵਾਲੇ ਨਾਲ ਮੈਂ ਵੇਖਿਆ, ਪੀਜ਼ੈਂਟਸ ਦੇ ਹਵਾਲੇ ਨਾਲ ਔਰ ਕਾਸਟ ਦੇ ਹਵਾਲੇ ਨਾਲ ਬਹੁਤ ਹੀ ਲਾਜਵਾਬ ਔਰ ਬਹੁਤ ਹੀ ਅੱਛਾ ਕੰਮ। ਅੱਜ ਸਾਡੇ ਵਾਸਤੇ ਬੜਾ ਸਮਝ ਲਓ ਕਿ ਸਾਡੇ ਚੰਗੇ ਭਾਗ ਕੇ ਉਹ ਅੱਜ ਆਏ ਔਰ ਅੱਜ ਦਾ ਜਿਹੜਾ ਅੱਜ ਦੀ ਜਿਹੜੀ ਗੱਲਬਾਤ ਉਹ ਸਾਡੇ ਕਲੱਬ ਨਾਲ ਕਰਨਗੇ। ਮੈਂ ਹੁਣ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਉਹ ਵੀ ਸਾਡੇ ਨਾਲ ਰਲਣ ਤੇ ਅੱਜ ਦੀ ਜਿਹੜੀ ਗੱਲਬਾਤ ਹੈ ਉਹ ਸਾਡੇ ਨਾਲ ਸਾਂਝੀ ਕਰਨ। ਪ੍ਰੋਫੈਸਰ ਸਾਹਿਬ ਜੀ ਆਇਆਂ ਸਾਡੇ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਵਿੱਚ ਸਰ। ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ ਤੇ ਵੈਲਕਮ ਸਾਰਿਆਂ ਨੂੰ। ਸਰ ਬਹੁਤ ਬਹੁਤ ਸ਼ੁਕਰੀਆ। ਅਸੀਂ ਕਾਫੀ ਚਿਰ ਤੋਂ ਆਪਸ ਗੱਲਬਾਤ ਸਾਂ ਕਿ ਅਸੀਂ ਇਹ ਕੰਮ ਕਰ ਸਕੀਏ ਔਰ ਅੱਜ ਅਸੀਂ ਸਮਝਦੇ ਕਿ ਸਾਡੇ ਕਲੱਬ ਦੀ ਹਿਸਟਰੀ ਦੇ ਵਿੱਚ ਅੱਜ ਇੱਕ ਵੱਡਾ ਦਿਨ ਹੈ ਕਿ ਤੁਸੀਂ ਅੱਜ ਇਹਦੇ ਵਿੱਚ ਗੱਲਬਾਤ ਕਰਨ ਆਏ ਹੋ ਤੇ ਅਸੀਂ ਹੁਣ ਤੁਹਾਡੀ ਗੱਲਬਾਤ ਸੁਣਾਂਗੇ ਸਰ ਤੇ ਸਕਰੀਨ ਹੁਣ ਸਰ ਤੁਹਾਡੇ ਕੋਲ ਹੈ। ਠੀਕ ਹੈ ਜੀ, ਮਿਹਰਬਾਨੀ ਤੋਹਿਦ ਜੀ ਤੇ ਸ਼ੁਕਰੀਆ ਤੁਹਾਡਾ ਤੇ ਆਪਣੇ ਕੋਲਾ ਜੀ ਦਾ ਜਿਨ੍ਹਾਂ ਨੇ ਮੈਨੂੰ ਸੱਦਿਆ ਇੱਥੇ ਤੇ ਮੈਨੂੰ ਮੌਕਾ ਦਿੱਤਾ ਆਪਣੀ ਸੋਚ ਔਰ ਆਪਣੀ ਕਹਿ ਲਓ ਖੋਜ ਸਾਂਝੀ ਕਰਨ ਦਾ। ਪਹਿਲਾਂ ਵੀ ਮੈਂ ਕੋਸ਼ਿਸ਼ ਕਰਦੇ ਸੀ, ਸਾਡੀ ਗੱਲ ਆਲਮੋਸਟ ਸਾਲ ਦੀ ਵਿੱਚ ਹੁੰਦੀ ਰਹੀ ਵੀ ਕਦੋਂ ਟਾਈਮ ਕੱਢ ਕੇ ਕਿਵੇਂ ਆਪਾਂ ਫਿੱਟ ਕਰਨਾ। ਸੋ ਬਹੁਤ ਖੁਸ਼ੀ ਹੈ ਵੀ ਅੱਜ ਦਾ ਸਮਾਂ ਮਿਲਿਆ ਤੇ ਜਿਹੜੇ ਸਾਡੇ ਨਾਲ ਸਾਰੇ ਜੁੜੇ ਹੋਏ ਆ। ਤੇ ਮੈਂ ਇੱਕ ਹੋਰ ਵੀ ਕਹਿਣਾ ਚਾਹੁੰਦਾ ਵੀ ਸ਼ਾਬਾਸ਼ ਜਿਹੜਾ ਤੁਸੀਂ ਆਹ ਲਾਇਲਪੁਰ ਯੰਗ ਹਿਸਟੋਰੀਅਨਸ ਕਲੱਬ ਦੀ ਕਹਿ ਲਓ ਜਥੇਬੰਦੀ ਸ਼ੁਰੂ ਕੀਤੀ ਆ ਤੇ ਇੰਨੇ ਚਿਰ ਕਾਇਮ ਰੱਖੀ ਆ। ਇੱਕ ਕਿਸਮ ਦੀ ਕਹਿ ਲਓ ਆਰਕਾਈਵ ਵੀ ਬਣਿਆ ਔਰ ਇੱਕ ਤਰੀਕੇ ਨਾਲ ਜਿਹੜੇ ਪੰਜਾਬ
ਦੇ ਲੋਕ ਇੱਧਰ ਉੱਧਰ ਚੜ੍ਹਦੇ ਲਹਿੰਦੇ ਤੇ ਦੁਨੀਆ ਦੇ ਵਿੱਚ ਵੱਸਦੇ, ਉਹਨਾਂ ਨੂੰ ਇੱਕ ਤਰੀਕਾ ਹੈਗਾ ਇੱਕ ਦੂਜੇ ਨੂੰ ਮਿਲਣ ਵਾਸਤੇ ਔਰ ਜਿਹੜੀ ਆਪਣੀ ਖਾਸ ਕੀਮਤੀ ਇਤਿਹਾਸ ਉਹਦੇ ਉੱਪਰ ਸੋਚਣਾ, ਚਰਚਾ ਕਰਨੀ ਤੇ ਉਸ ਤੋਂ ਲੈ ਕੇ ਵਧਣਾ ਦੁਨੀਆ ਦੇ ਵਿੱਚ। ਅੱਜ ਦੀ ਜਿਹੜੀ ਗੱਲ ਆ ਮੈਂ ਕਰੂੰਗਾ ਪੰਜਾਬੀ ਦੇ ਵਿੱਚ, ਪਰ ਆਪਣੀ ਕਈ ਗੱਲਾਂ ਔਰ ਕਈ ਵਾਕ ਮੈਨੂੰ ਖੈਰ ਅੰਗਰੇਜ਼ੀ ਦੇ ਵਿੱਚ ਕਰਨੇ ਪੈਣੇ ਆ। ਸੋ ਮਿਹਰਬਾਨੀ ਨਾਲ ਕੋਈ ਜ਼ਿਆਦਾ ਇਤਰਾਜ਼ ਨਾ ਕਰੇ, ਪਰ ਜੇ ਕੋਈ ਸਵਾਲ ਉੱਠਦਾ ਉਸ ਹਿਸਾਬ ਦੇ ਨਾਲ ਤੁਸੀਂ ਡਿਸਕਸ਼ਨ ਦੇ ਵਿੱਚ ਪਾਓ ਤੇ ਅਸੀਂ ਬਾਅਦ 'ਚ ਐਡਰੈਸ ਕਰ ਸਕਦੇ ਹਾਂ। ਅੱਜ ਦਾ ਜਿਹੜਾ ਮੇਰਾ ਪਲਾਨ ਆ ਉਹ ਇਹ ਆ ਵੀ ਮੈਂ ਆਪਣੇ ਕਹਿ ਲਓ ਖੋਜ ਦਾ ਜਿਹੜਾ ਮੈਂ ਕਿਤਾਬ ਲਿਖ ਰਿਹਾ, ਉਹਦਾ ਇੱਕ ਥੋੜ੍ਹਾ ਜਿਹਾ ਇੱਕ ਚੈਪਟਰ ਦਾ ਹਿੱਸਾ ਤੁਹਾਡੇ ਨਾਲ ਸਾਂਝਾ ਕਰਨਾ। ਮੇਰੀ ਕਿਤਾਬ ਦਾ ਮੇਨ ਟੌਪਿਕ ਉਹ ਹੈਗਾ ਵੀ ਔਨ ਦੀ ਐਮਰਜੈਂਸ ਆਫ ਦ ਪੈਜ਼ੈਂਟ ਤੇ ਜਿਹੜੀ ਨਵੀਂ ਐਗਰੇਰੀਅਨ ਹਾਇਰਾਰਕੀ 18ਵੀਂ ਤੇ 20ਵੀਂ ਸਦੀ ਦੇ ਵਿੱਚ ਜਿਹੜੀ ਬਣੀ ਆ ਪੰਜਾਬ 'ਚ। ਜਿਹੜਾ ਇਹ ਚੈਪਟਰ ਦੇ ਵਿੱਚੋਂ ਜੋ ਮੈਂ ਕੱਢ ਰਿਹਾ ਉਹਦਾ ਇਹ ਟੌਪਿਕ ਆ ਜਿਹੜੀ ਕਹਿ ਲਓ ਪੰਜਾਬੀ ਦਲਿਤਾਂ ਦੀ ਰਿਲੀਜੀਅਸ ਕਨਵਰਸ਼ਨ ਦੀ ਪੋਲਿਟਿਕਸ ਕੀ ਆ, ਉਹਦੀ ਪੋਸੀਬਿਲਿਟੀਜ਼ ਕੀ ਸੀ ਤੇ ਉਹਦੀ ਲਿਮਿਟੇਸ਼ਨਸ ਕੀ ਸੀ। ਸੋ ਇੱਕ ਤਰੀਕੇ ਨਾਲ ਜਾਤ, ਧਰਮ ਤੇ ਮੁਕਤੀ ਦੇ ਉੱਪਰ ਗੱਲ ਕਰਨੀ ਆ। ਮੈਂ ਇੰਟਰੋਡਕਸ਼ਨ ਤੁਹਾਨੂੰ ਥੋੜ੍ਹੀ ਜਿਹੀ ਕਹਿ ਲਓ ਡੀਟੇਲਸ ਦੇ ਵਿੱਚ ਦੱਸੂਗਾ, ਫਿਰ ਜਿਹੜੇ 3 ਮੇਨ ਕਹਿ ਲਓ ਸੈਕਸ਼ਨ ਆ ਉਹ ਮੈਂ ਬਰੀਫਲੀ ਪੇਸ਼ ਕਰੂੰਗਾ ਤੇ ਫਿਰ ਐਂਡ ਦੇ ਵਿੱਚ ਇੱਕ ਥੋੜ੍ਹਾ ਜਿਹਾ ਥੀਓਰੈਟੀਕਲ ਫਰੇਮਵਰਕ ਸਾਂਝਾ ਕਰੂੰਗਾ। ਇੱਕ ਹੋਰ ਮਰਜਾ ਮੈਂ ਕਹਿ ਦੇਵਾਂ ਹੁਣੇ ਵੀ ਇਹ ਜਿਹੜਾ ਚੈਪਟਰ ਆ ਇਹ ਤਕਰੀਬਨ 24,000 ਲਫ਼ਜ਼ ਦਾ ਚੈਪਟਰ। ਸੋ ਇਹਨੂੰ ਮੈਨੂੰ ਕਹਿ ਲਓ ਕਾਫੀ ਇਹਨੂੰ ਕੱਟਣਾ ਪਿਆ, ਰਿਡਿਊਸ ਕਰਕੇ ਉਹਦੇ ਜਿਹੜੇ ਕਹਿ ਲਓ ਮੇਨ ਸੈਕਸ਼ਨਸ ਆ ਉਹੀ ਮੈਂ ਹੁਣ ਪੇਸ਼ ਕਰਨੇ ਆ। ਮੇਰੀ ਖੁਆਇਸ਼ ਆ ਵੀ ਆਪਾਂ ਕਹਿ ਲਓ ਇੱਕ ਡਿਸਕਸ਼ਨ ਦੇ ਨਾਲ ਇਹ ਗੱਲਾਂ ਨੂੰ ਕਹਿ ਲਓ ਸਾਂਝੀਆਂ ਲੈ ਕੇ ਨਾ ਜਾਈਏ। ਕੁਛ ਹਿੱਸੇ ਲੈਂਗੁਏਜ ਬਾਰੇ ਆ, ਕੁਛ ਹਿੱਸੇ ਡੈਮੋਗ੍ਰਾਫਿਕ ਸੈਂਸਸ ਡੇਟਾ ਬਾਰੇ ਆ ਤੇ ਕੁਛ ਹਿੱਸੇ ਥਿਓਰੈਟੀਕਲ ਆ। ਸੋ ਹੋਪਫੁਲੀ ਸਾਰਿਆਂ ਨੂੰ ਕੁਛ ਨਾ ਕੁਛ ਇਹਦੇ ਵਿੱਚੋਂ ਮਿਲੂਗਾ। Alright. 12 ਦਸੰਬਰ 1935 ਦੇ ਵਿੱਚ ਭੀਮਰਾਓ ਰਾਮਜੀ ਅੰਬੇਦਕਰ ਨੂੰ ਇੱਕ ਸੁਨੇਹਾ ਆਇਆ। ਉਹ ਆਇਆ ਸੀਗਾ ਸੰਤ ਰਾਮ ਤੋਂ। ਸੰਤ ਰਾਮ ਜਨਰਲ ਸਕੱਤਰ ਸੀ ਜਾਤ ਪਾਤ ਤੋੜਕ ਮੰਡਲ ਦਾ, ਤੇ ਉਹਨੇ ਅੰਬੇਦਕਰ ਨੂੰ ਇਨਵਾਈਟ ਕੀਤਾ ਵੀ ਉਹਨਾਂ ਦੀ ਜਿਹੜੀ ਐਨੂਅਲ ਕਾਨਫਰੰਸ ਹੁੰਦੀ ਸੀ ਲਾਹੌਰ ਵਿੱਚ, ਤੇ ਅੰਬੇਦਕਰ ਨੂੰ ਇਨਵਾਈਟ ਕੀਤਾ ਵੀ ਤੁਸੀਂ ਇੱਥੇ ਆ ਕੇ ਇੱਕ ਸਪੀਚ ਦਿਓ, ਸਾਨੂੰ ਐਡਰੈਸ ਕਰੋ। ਅੰਬੇਦਕਰ ਥੋੜ੍ਹਾ ਜਿਹਾ ਪਹਿਲਾਂ ਝਿਜਕਿਆ ਸੀ, ਚਾਹੁੰਦੇ ਨਹੀਂ ਸੀ ਜਾਣ ਨੂੰ, ਪਰ ਫਿਰ ਇਹ ਮੰਨ ਗਏ। ਪਰ ਜਦੋਂ ਅੰਬੇਦਕਰ ਨੇ ਆਪਣੀ ਸਪੀਚ ਮੰਡਲ ਵਾਲਿਆਂ ਨੂੰ ਦਿੱਤੀ, ਉਹਨਾਂ ਨੇ ਇਤਰਾਜ਼ ਕੀਤਾ ਤੇ ਉਹਨਾਂ ਨੇ ਕਿਹਾ ਵੀ ਜਿਹੜਾ ਤੂੰ ਇੱਥੇ ਲਿਖਿਆ ਤੂੰ ਥੋੜ੍ਹੀ ਜਿਹੀਆਂ ਚੇਂਜਿਸ ਕਰਕੇ ਫੇਰ ਸਪੀਚ ਦੇ। ਉਹ ਇਸ ਗੱਲ ਤੇ ਇਤਰਾਜ਼ ਕੀਤਾ ਵੀ ਜਿੱਥੇ ਅੰਬੇਦਕਰ ਨੇ ਆਪਣੀ ਸਪੀਚ ਵਿੱਚ ਕਿਹਾ ਵੀ ਹਿੰਦੂ ਧਰਮ ਤੇ ਜਿਹੜੇ ਹਿੰਦੂ ਸ਼ਾਸਤਰ ਆ ਉਹਨਾਂ ਦੇ ਵਿੱਚ ਕੋਈ ਗੁਨਾਹ ਹੈ ਨਹੀਂ ਤੇ ਉਹ ਅਲਟੀਮੇਟਲੀ ਇਸ ਧਰਮ ਨੂੰ ਛੱਡਣਾ ਚਾਹੁੰਦਾ। ਹੁਣ ਜਦੋਂ ਅੰਬੇਦਕਰ ਨੂੰ ਇਹ ਪਤਾ ਲੱਗਿਆ ਵੀ ਉਹ ਕਹਿੰਦੇ ਆ ਵੀ ਸਪੀਚ ਚੇਂਜ ਕਰ ਆਪਣੀ, ਉਹਨੇ ਫਿਰ ਜਵਾਬ ਦਿੱਤਾ ਤੇ ਫਿਰ ਮੰਡਲ ਨੇ ਮਤਲਬ ਉਹਨੇ ਕਾਨਫਰੰਸ ਤੋਂ ਕੱਲ ਵਿਦਡਰਾ ਕੀਤਾ। ਉਸ ਤੋਂ ਬਾਅਦ ਮੰਡਲ ਨੇ ਉਹ ਕਾਨਫਰੰਸ ਕੈਂਸਲ ਕਰਤੀ। ਅੰਬੇਦਕਰ ਫਿਰ ਲਾਹੌਰ ਛੱਡ ਕੇ ਜਦੋਂ ਬੰਬੇ ਵਾਪਸ ਆਇਆ, ਉਹਨਾਂ ਨੇ ਉਹ ਸਪੀਚ ਪ੍ਰਿੰਟ ਪਹਿਲਾਂ ਕੀਤੀ ਹੋਈ ਸੀ ਤੇ ਉਹਦਾ ਟਾਈਟਲ ਪਾਤਾ ਅਨਾਈਲੇਸ਼ਨ ਆਫ ਕਾਸਟ ਤੇ ਆਪੇ ਛਾਪਤੀ। ਤੇ ਉਸ ਟਾਈਮ ਤੋਂ ਲੈ ਕੇ ਇਹ ਅੰਬੇਦਕਰ ਦੀ ਆਲਮੋਸਟ ਸਭ ਤੋਂ ਮਸ਼ਹੂਰ ਕਹਿ ਲਓ ਕਿਤਾਬ ਨਿਕਲੀ ਆ ਉਸੇ ਟਾਈਟਲ ਤੇ ਅਨਾਈਲੇਸ਼ਨ ਆਫ ਕਾਸਟ, ਤੇ ਹੁਣ ਵੀ ਕਹਿ ਲਓ ਪ੍ਰਿੰਟ ਦੇ ਵਿੱਚ ਆ ਤੇ ਅੱਜ ਦੇ ਟਾਈਮ ਦੇ ਵਿੱਚ ਵੀ ਉਸ ਟੈਕਸਟ ਦੇ ਉੱਪਰ ਬਹੁਤ ਹੀ ਚਰਚਾ ਹੁੰਦੀ ਰਹਿੰਦੀ ਆ ਦੁਨੀਆ ਵਿੱਚ। ਹੁਣ ਉਹ ਸਪੀਚ ਔਰ ਕਹਿ ਲਓ ਉਹ ਟੈਕਸਟ ਦੇ ਵਿੱਚ ਜਿਹੜਾ ਸਵਾਲ ਕਹਿ ਲਓ ਅੰਬੇਦਕਰ ਫੋਲਦਾ ਉਹ ਇਹ ਆ ਵੀ ਅਸੀਂ ਜਾਤ ਨੂੰ ਕਿਵੇਂ ਸਮਝੀਏ, ਕਿਵੇਂ ਉਹਦੇ ਨਾਲ ਟਕਰਾਰ ਕਰੀਏ ਤੇ ਕਿਵੇਂ ਉਹਨੂੰ ਖਤਮ ਕਰੀਏ। ਇਹਦਾ ਇਹ ਕਹਿ ਲਓ ਟੌਪਿਕ ਆ। ਜਿਹੜੇ ਬੰਦੇ ਕਾਂਗਰਸ ਦੇ ਨਾਲ ਜੁੜੇ ਸੀ, ਅੰਬੇਦਕਰ ਨੇ ਉਹਨਾਂ ਨੂੰ ਇਹ ਪੁੱਛਿਆ ਵੀ ਤੁਸੀਂ ਆਜ਼ਾਦੀ ਲੈਣ ਦੇ ਹੱਕ ਦੇ, ਤੁਹਾਡਾ ਹੱਕ ਹੈ ਆਜ਼ਾਦੀ ਲੈਣ ਦਾ, ਕਿਉਂਕਿ ਤੁਸੀਂ ਹਜੇ ਤੱਕ ਆਪਣੇ ਲੋਕਾਂ ਦੇ ਵਿੱਚ ਕੁਝ ਹਿੱਸਿਆਂ ਨੂੰ ਪਬਲਿਕ ਸਕੂਲ ਦੇ ਵਿੱਚ ਬਰਾਬਰ ਨਹੀਂ ਬਿਠਾਉਂਦੇ। ਜਿਹੜੇ ਉਸ ਟਾਈਮ ਦੇ ਮਾਰਕਸਿਸਟ ਸੀਗੇ, ਸਮਾਜਵਾਦੀ ਲੋਕ ਸੀ, ਜਿਹੜੇ ਕਹਿੰਦੇ ਸੀ ਵੀ ਕਲਾਸ ਰਿਲੇਸ਼ਨ ਸਭ ਤੋਂ ਅਹਿਮ ਆ, ਅੰਬੇਦਕਰ ਨੇ ਉਹਨਾਂ ਨੂੰ ਪੁੱਛਿਆ ਵੀ ਬੇਸ਼ੱਕ ਇੰਡੀਆ ਦੇ ਵਿੱਚ ਜਿਹੜੇ ਕਿਰਤੀ ਲੋਕ ਗਰੀਬ ਆ,
ਉਹ ਗਰੀਬ ਸਿਰਫ ਗਰੀਬੀ ਤੇ ਅਮੀਰੀ ਉਹਨਾਂ ਨੂੰ ਦਿਸਦੀ ਹੈ ਕਿ ਹੋਰ ਵੀ ਕੁਝ ਦਿਸਦਾ। ਇਸ ਤਰੀਕੇ ਨਾਲ ਅੰਬੇਦਕਰ ਨੇ ਕਿਹਾ ਵੀ ਜਿਹੜੀ ਕਹਿ ਲਓ ਆਪਾਂ ਯੂਨਿਟੀ ਭਾਲਦੇ ਆ ਨਾਗਰਿਕ ਦੀ ਔਰ ਯੂਨਿਟੀ ਪਾਲਦੇ ਆ ਕਲਾਸ ਰਿਲੇਸ਼ਨਸ ਦੀ, ਉਹਦੇ ਵਿੱਚ ਦੀ ਇੱਕ ਹੋਰ ਫਰਕ ਚੱਲਦਾ, ਉਹ ਫਰਕ ਹੈਗਾ ਜਾਤ ਦਾ। ਤੇ ਇਹ ਜਿਹੜਾ ਜਾਤ ਦਾ ਫਰਕ ਆ ਇਹ ਇੰਡੀਆ ਔਰ ਹਿੰਦੁਸਤਾਨ ਦੇ ਵਿੱਚ ਅਲੱਗਾ, ਕਿਉਂਕਿ ਇਹ ਸਿਰਫ ਕੰਮ ਦਾ ਨਹੀਂ ਫਰਕ, ਪਰ ਕੰਮ ਕਰਨ ਵਾਲਿਆਂ ਦਾ ਫਰਕ ਆ। The division of labor, but also division of laborers. ਸੋ ਇਹਦੇ ਵਿੱਚ ਜਿਹੜੀ ਕਹਿ ਲਓ ਉਸ ਤੋਂ ਡੂੰਘਾਈ ਦੀ ਜਿਹੜੀ ਕਹਿ ਲਓ ਮਸਲਾ ਉਹ ਇਹ ਆ ਵੀ ਇਹ ਜਿਹੜਾ ਫਰਕ ਆ ਇਹ ਸੈਂਕਸ਼ਨਡ ਆ ਤੇ ਐਕਚੁਅਲੀ ਮੈਂਡੇਟਡ ਆ ਹਿੰਦੂ ਧਰਮ ਦੇ ਨਾਲ ਤੇ ਹਿੰਦੂ ਸ਼ਾਸਤਰਾਂ ਦੇ ਨਾਲ। ਉਹ ਕਹਿੰਦੇ ਸੀ ਬਈ ਜਿਹੜਾ ਇੰਡੀਵਿਜੂਅਲ ਹਿੰਦੂ ਬੰਦਾ ਜਿਹੜਾ ਜਾਤ ਪਾਤ ਨੂੰ ਕਹਿ ਲਓ ਮੰਨਦਾ, ਉਹ ਇਸ ਕਰਕੇ ਨਹੀਂ ਮੰਨਦਾ ਮਤਲਬ ਭੁਲੇਖੇ ਔਰ ਗਲਤੀ ਦੇ ਵਿੱਚ ਨਹੀਂ ਮੰਨਦਾ, ਉਹ ਐਕਚੁਅਲੀ ਆਪਣੇ ਧਰਮ ਨੂੰ ਫੋਲੋ ਕਰਦਾ। ਤੇ ਇਸ ਕਰਕੇ ਜਿਹੜਾ ਐਕਚੁਅਲ ਮਸਲੇ ਦੀ ਜੜ ਆ ਉਹ ਐਕਚੁਅਲੀ ਇਹ ਧਰਮ ਆ ਤੇ ਇਹ ਧਰਮ ਨੂੰ ਫਿਰ ਸਾਨੂੰ ਕਨਫਰੰਟ ਕਰਨਾ ਪੈਣਾ। ਅੰਬੇਦਕਰ ਦਾ ਉਸ ਟਾਈਮ ਦੀ ਸੋਲੂਸ਼ਨ ਇਹ ਸੀ ਵੀ ਆਪਾਂ ਨੂੰ ਜਿਹੜੇ ਸ਼ਾਸਤਰ ਵੇਦਾਸ ਉਪਨਿਸ਼ਦ ਹਿੰਦੂ ਦੇ ਕਹਿ ਲਓ ਸ਼ਾਸਤਰ ਟੈਕਸਟ ਸੀ ਉਸ ਦੀ ਅਥਾਰਟੀ ਨੂੰ ਰਿਜੈਕਟ ਕਰਨਾ ਤੇ ਜਿਹੜਾ ਧਰਮ ਉਸ ਸ਼ਾਸਤਰਾਂ ਦੇ ਉੱਪਰ ਬਣਿਆ ਉਹਨੂੰ ਰਿਜੈਕਟ ਕਰਨਾ। ਜਿੰਨਾ ਚਿਰ ਉਹ ਕਹਿ ਲਓ ਜਾਤ ਪਾਤ ਦੀ ਲੈਜਿਟਮਸੀ ਨੂੰ ਆਪਾਂ ਖਤਮ ਨਹੀਂ ਕਰਦੇ ਫਿਰ ਕੋਈ ਤਰੀਕੇ ਨਾਲ ਇੱਕ ਯੂਨਾਈਟਿਡ ਇਨਕਲੂਸਿਵ ਔਰ ਬਰਾਬਰਤਾ ਸੁਸਾਇਟੀ ਹੋ ਨਹੀਂ ਸਕਦੀ। ਹੁਣ ਮੇਰਾ ਇਹ ਸਵਾਲ ਆ ਵੀ ਜੇ ਅੰਬੇਦਕਰ ਇਹ ਸਪੀਚ 1937 ਲਾਹੌਰ ਵਿੱਚ ਦਿੰਦਾ ਉਹਦਾ ਅਸਰ ਕੀ ਪੈਣਾ ਸੀ? ਜਿਹੜੀ ਪੰਜਾਬ ਦੀ ਉਸ ਟਾਈਮ ਦੀ ਪੋਲੀਟੀਕਲ ਇਕਨੋਮੀ ਸੀ, ਮੇਰੇ ਆਰਗੂਮੈਂਟ ਇਹ ਆ ਵੀ ਜਿਹੜੇ ਇਹ ਕਹਿ ਲਓ ਜਾਤ ਦੀ ਡਾਇਗਨੋਸਿਸ ਆ ਔਰ ਜਿਹੜੀ ਜਾਤ ਦੀ ਬਿਮਾਰੀ ਦੀ ਇਲਾਜ ਆ ਉਹ ਉਸ ਸਿਚੁਏਸ਼ਨ ਦੇ ਨਾਲ ਪੂਰੀ ਨਹੀਂ ਮਿਲਦੀ ਸੀ। ਕਿਉਂ? 1931 ਦੇ ਵਿੱਚ ਜਿਹੜਾ ਸੈਂਸਸ ਹੋਇਆ ਪੰਜਾਬ 'ਚ 88% ਜਿਹੜੀ ਪੋਪੂਲੇਸ਼ਨ ਆ ਉਹ ਪਿੰਡਾਂ ਦੇ ਵਿੱਚ ਰਹਿੰਦੀ ਸੀ। ਉਹਦੇ ਵਿੱਚੋਂ 30% ਤੋਂ ਘੱਟ ਹਿੰਦੂ ਸੀ, 53% ਮੁਸਲਮਾਨ ਸੀ ਤੇ 15% ਸਿੱਖ ਸੀ। ਉਸ ਤੋਂ ਪਹਿਲਾਂ ਕੁਝ ਸਾਲ ਇੱਕ ਐਕਟਿਵਿਸਟ ਗਰੁੱਪ ਨੇ ਇੱਕ ਨਵਾਂ ਧਰਮ ਪੇਸ਼ ਕਰਤਾ ਤੇ ਉਹਨੂੰ ਰਜਿਸਟਰ ਕੀਤਾ ਜਿਹਦਾ ਨਾਂ ਸੀ ਅਧ ਧਰਮ, ਤੇ ਜਿਹਦੇ ਵਿੱਚ 4 ਤੋਂ 5 ਲੱਖ ਲੋਕਾਂ ਨੇ ਟਿਕ ਕੀਤਾ ਵੀ ਉਹਨਾਂ ਦਾ ਉਹ ਧਰਮ। ਸੋ ਇਹਦਾ ਇਹ ਮਤਲਬ ਆ ਵੀ ਉਸ ਟਾਈਮ 1937 ਦੇ ਵਿੱਚ 36 ਦੇ ਵਿੱਚ ਪਹਿਲਾਂ ਹੀ ਆਲਟਰਨੇਟਿਵ ਰਿਲੀਜਨਸ ਹਿੰਦੂਇਜ਼ਮ ਤੋਂ ਇਲਾਵਾ ਸੀਗੇ ਸੋਸਾਇਟੀ ਦੇ ਵਿੱਚ ਜਿਹੜੇ ਜਾਤ ਪਾਤ ਦੇ ਵਿਰੁੱਧ ਸੀ। ਬਾਕੀ ਜਿਹੜੇ ਦਲਿਤ ਸੀ ਉਸ ਟਾਈਮ ਤੇ ਉਹਨਾਂ ਨੇ ਪਹਿਲਾਂ ਹੀ ਆਪਣਾ ਨਵਾਂ ਧਰਮ ਚਲਾ ਦਿੱਤਾ ਸੀ। ਸੋ ਜੇ ਜਾਤ ਇੱਕ ਕੰਮ ਔਰ ਕੰਮ ਕਰਨ ਵਾਲਿਆਂ ਦਾ ਫਰਕ ਹੈ, ਫਿਰ ਜਿਹੜਾ ਉਹਦਾ ਇਲਾਜ ਆ ਧਰਮ ਛੱਡਣ ਦਾ ਉਹ ਉਸ ਸਿਚੁਏਸ਼ਨ ਦੇ ਵਿੱਚ ਉਹ ਐਕਚੁਅਲ ਮਸਲੇ ਦਾ ਹੱਲ ਪੂਰਾ ਨਹੀਂ ਹੈ। ਸੋ ਜੇ ਮੁਕਤੀ ਦੀ ਗੱਲ ਕਰਦੇ ਆ, ਜੇ ਜਾਤ ਦੀ ਇਲਾਜ ਕਰਦੇ ਆ, ਉਹਦਾ ਫਿਰ ਰਾਹ ਇੱਕ ਤਰੀਕੇ ਨਾਲ ਸਾਨੂੰ ਕਿਤੇ ਹੋਰ ਲੱਭਣਾ ਪੈਣਾ। ਸੋ ਇਹ ਸੀ ਇੰਟਰੋਡਕਸ਼ਨ ਤੇ ਇਹਦੇ ਵਿੱਚ ਫਿਰ ਮੈਂ ਇਹ ਕਹਿ ਲਓ ਖੋਜ ਕਰਨਾ ਜਿਹੜੇ ਕਹਿ ਲਓ ਦਲਿਤ ਲੋਕ ਆ ਉਹਨਾਂ ਨੇ ਇੱਕ ਤਰੀਕੇ ਨਾਲ ਬ੍ਰਾਹਮਣਿਜ਼ਮ ਤੋਂ ਛੁਟਕਾਰਾ ਲੈ ਕੇ ਫਿਰ ਵੀ ਜਿਹੜੇ ਨੀਵੇਂ ਹੋਣ ਦਾ ਤੇ ਜਿਹੜਾ ਕਹਿ ਲਓ ਥੱਲੇ ਲੱਗੇ ਹੋਏ ਆ ਉਸ ਗੱਲ ਤੋਂ ਉਹਨਾਂ ਨੂੰ ਛੁਟਕਾਰਾ ਨਹੀਂ ਮਿਲਿਆ। ਸੋ ਇਹ ਪ੍ਰੋਬਲਮ ਦੇ ਵਿੱਚ ਮੈਂ ਫਿਰ ਕਹਿ ਲਓ ਉਹਨੂੰ ਕਹਿ ਲਓ ਐਕਸਪਲੋਰ ਕਰਦਾ। ਸੋ ਹੁਣ ਇਸ ਤੋਂ ਬਾਅਦ 3 ਮੇਨ ਸੈਕਸ਼ਨ ਆ ਚੈਪਟਰ ਦੇ ਤੇ ਮੈਂ ਤੁਹਾਨੂੰ ਬਰੀਫ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰੂੰਗਾ। ਪਹਿਲੇ ਸੈਕਸ਼ਨ ਦੇ ਵਿੱਚ ਮੈਂ ਕਹਿ ਲਓ ਦੇਖਦਾ ਜਿਹੜੇ ਜਾਤਾਂ ਦੇ ਨਾਮ ਵੱਖਰੇ ਵੱਖਰੇ ਧਰਮਾਂ ਦੇ ਵਿੱਚ ਕਿਵੇਂ ਆਏ ਆ। ਸੋ ਇਹ ਇੱਕ ਸਲਾਈਡ ਮੈਂ ਸਾਂਝੀ ਕਰੂੰਗਾ, ਦੇਖੋ ਜੇ ਦਿਆ ਇਹ ਸੋ ਆਈ ਹੋਪ ਤੁਹਾਨੂੰ ਇਹ ਸਾਰਾ ਦਿਸਦਾ। ਤੋਹੀਦ ਜੀ ਮਾੜਾ ਜਿਹਾ ਦੱਸ ਦੋਗੇ on the screen 'ਚ? ਓਕੇ ਮੈਨੂੰ ਇਹ ਦਿਸਦਾ, ਓਕੇ ਆ ਗਿਆ। ਸੋ ਪੰਜਾਬ ਦੇ ਵਿੱਚ ਖਾਸ ਕਰਕੇ ਮੇਨ ਜਿਹੜੇ 2 ਦਲਿਤ ਗਰੁੱਪ ਸੀ ਉਹ ਇੱਕ ਸੀ ਚਮਾਰ ਸੀ ਤੇ ਦੂਜੇ ਸੀ ਚੂੜੇ ਸੀ।
ਹੁਣ ਇਹ ਮੈਂ ਪਹਿਲਾਂ ਹੀ ਦੱਸ ਦੇਵਾਂ ਵੀ ਇਹ ਜਿਹੜੇ ਲਫ਼ਜ਼ ਆ ਇਹ ਬਹੁਤ ਹੀ ਜ਼ਿਆਦਾ ਗਲਤ ਲਫ਼ਜ਼ ਆ, ਬਹੁਤ ਹੀ ਅਫਸੋਸ ਵਾਲੇ ਲਫ਼ਜ਼ ਆ। ਇੰਡੀਆ ਦੇ ਵਿੱਚ ਇਹ ਵਰਤਣੇ ਐਕਚੁਅਲੀ ਇਲੀਗਲ ਆ। ਮੈਂ ਇਸ ਕਰਕੇ ਵਰਤ ਰਿਹਾ ਕਿਉਂਕਿ ਕਲੋਨੀਅਲ ਆਰਕਾਈਵਸ ਦੇ ਵਿੱਚ ਉਸ ਟਾਈਮ ਦੇ ਵਿੱਚ ਇਹ ਕੈਟਾਗੋਰੀਜ਼ ਦੇ ਵਿੱਚ ਹੀ ਇਹ ਕਹਿ ਲਓ ਤੁਸੀਂ ਕਹਿ ਲਓ ਪਤਾ ਕਰ ਸਕਦੇ ਹੋ ਕਿ ਕੌਣ ਕੀ ਆ, ਪਰ ਇਹ ਅੱਜ ਦੇ ਜ਼ਮਾਨੇ ਦੇ ਵਿੱਚ ਇਹ ਬਿਲਕੁਲ ਨਹੀਂ ਵਰਤਣੇ ਚਾਹੀਦੇ। ਹਾਲਾਂਕਿ ਇਹ ਦੋਵਾਂ ਲਫ਼ਜ਼ਾਂ ਦੇ ਵਿੱਚ ਵੀ ਇੱਕ ਫਰਕ ਆ। ਮਤਲਬ ਚਮਾਰ ਇੱਕ ਤਰੀਕੇ ਨਾਲ ਦਲਿਤ ਮੂਵਮੈਂਟ ਨੇ ਰੀਅਪਰੋਪਰੀਏਟ ਕਰਕੇ ਉਹਨੂੰ ਇੱਕ ਪ੍ਰਾਈਡਫੁਲ ਨਾਂ ਬਣਾਇਆ ਕੁਛ ਏਰੀਆਜ਼ ਦੇ ਵਿੱਚ। ਜਿਹੜਾ ਦੂਜਾ ਲਫ਼ਜ਼ ਆ ਚੂੜਾ, ਉਹ ਤਾਂ ਬਿਲਕੁਲ ਨਹੀਂ ਕੋਈ ਬੋਲਦਾ ਤੇ ਉਹਦੇ ਵਿੱਚ ਕੋਈ ਉੱਦਾਂ ਦੀ ਰਿਡੈਂਪਟਿਵ ਕਹਿ ਲਓ ਸਟਰਗਲ ਨਹੀਂ ਹੋਈ। ਸੋ ਜੇ ਆਪਾਂ ਇਹ ਦੋ ਕੈਟਾਗੋਰੀਜ਼ ਨੂੰ ਦੇਖਦੇ ਹਾਂ, ਜਿਹੜੇ ਚਮਾਰ ਆ, ਜਿਹੜੇ ਮੁਸਲਮਾਨ, ਉਹ ਤਕਰੀਬਨ ਮੋਚੀ ਸੱਦਿਆ ਜਾਂਦਾ ਸੀ। ਜਿਹੜੇ ਸਿੱਖ ਸੀ ਰਵਿਦਾਸੀਏ, ਰਾਮਦਾਸੀਏ। ਜਿੱਥੇ ਪਹਾੜੀ ਇਲਾਕਿਆਂ ਦੇ ਵਿੱਚ ਹਿੰਦੂ, ਉਹ ਡਾਗੀ ਔਰ ਕੋਹਲੀ ਦੱਸਿਆ ਜਾਂਦਾ, ਤੇ ਜਿਹੜੇ ਆਮ ਪੰਜਾਬ ਦੇ ਵਿੱਚ ਹਿੰਦੂ ਸੀ ਉਹ ਚਮਾਰ ਹੀ ਸੱਦਿਆ ਜਾਂਦਾ ਸੀ। ਦੂਜੇ ਪਾਸੇ ਜਿਹੜੇ ਚੂੜੇ ਆ, ਮੁਸਲਮਾਨ ਜਿਹੜੇ ਮਸਾਲੀ ਔਰ ਕੁਤਾਨਾ ਸੱਦੇ ਜਾਂਦੇ ਸੀ ਉਸ ਟਾਈਮ ਤੇ। ਸਿੱਖ ਮਜਬੀ ਸੀ, ਜਿਹੜੇ ਈਸਾਈ ਸੀ ਉਹ ਮਾਸੀ, ਤੇ ਜਿਹੜੇ ਹਿੰਦੂ ਸੀ ਉਹ ਬਾਲਮਕੀ। ਸੋ ਤਕਰੀਬਨ ਜਦੋਂ ਇਹ ਦੋ ਮੇਨ ਜਾਤ ਦੇ ਕੈਟਾਗੋਰੀਜ਼ ਨੂੰ ਆਪਾਂ ਟ੍ਰਾਂਸਲੇਟ ਕਰਦੇ ਆ, ਪਹਿਲਾ ਕੈਟਾਗਰੀ ਚਮਾਰ ਦੀ ਟ੍ਰਾਂਸਲੇਸ਼ਨ ਹੋ ਜਾਂਦੀ ਆ ਲੈਦਰ ਵਰਕਰਸ, ਜਿਹੜੇ ਚਮੜੀ ਨਾਲ ਕੰਮ ਕਰਦੇ ਆ, ਤੇ ਜਿਹੜੇ ਦੂਜੀ ਕੈਟਾਗਰੀ ਆ ਉਹ ਟ੍ਰਾਂਸਲੇਟ ਹੋ ਜਾਂਦੀ ਆ ਸਵੀਪਰਸ, ਜਿਹੜੇ ਸਫਾਈ ਕਰਦੇ ਆ। ਇਹ ਜਿਹੜੀ ਸਿੰਪਲਿਸਟਿਕ ਟ੍ਰਾਂਸਲੇਸ਼ਨ ਆ, ਇਹ ਜਦੋਂ ਆਪਾਂ ਹੋਰ ਫੋਲਦੇ ਆ, ਇਹਦੇ ਵਿੱਚੋਂ ਐਕਚੁਅਲੀ ਪਤਾ ਲੱਗਦਾ ਵੀ ਇਹ ਇੱਕ ਕਿਸਮ ਦੀ ਮਿਸਕੈਲਕੂਲੇਸ਼ਨ ਸੀ, ਮਿਸਕਲਾਸੀਫਿਕੇਸ਼ਨ ਸੀ। ਇਹ ਲੋਕ ਸਿਰਫ ਚਮੜੀ ਔਰ ਸਫਾਈ ਦਾ ਤਾਂ ਨਹੀਂ ਕੰਮ ਕਰਦੇ ਸੀ, ਤਕਰੀਬਨ ਇਹ ਖੇਤੀ ਕਰਦੇ ਸੀ। ਇਹ ਖੇਤਾਂ ਦੇ ਵਿੱਚ ਮਜ਼ਦੂਰ ਦੇ ਤੌਰ ਤੇ ਮਿਹਨਤ ਕਰਦੇ ਸੀ ਖੇਤੀ ਦਾ। ਤੇ ਇਹਨਾਂ ਦੀ ਕਹਿ ਲਓ ਡੈਜ਼ਿਗਨੇਸ਼ਨ ਵਿਲੇਜ ਮੀਨੀਅਲਸ ਔਰ ਕੰਮੀਜ਼ ਦੇ ਕੈਟਾਗੋਰੀਜ਼ ਦੇ ਵਿੱਚ ਇਹ ਦੱਸਿਆ ਜਾਂਦਾ ਸੀ ਉਸ ਟਾਈਮ ਤੇ। ਸੋ ਇਹ ਇੱਕ ਤਰੀਕੇ ਨਾਲ ਜਿਹੜੀ ਕਹਿ ਲਓ ਜਜਮਾਨੀ ਰਿਲੇਸ਼ਨਸ, ਕਹਿ ਲਓ ਆਲ ਇੰਡੀਆ ਦੀ ਡਿਬੇਟ ਕਹਿ ਲਓ ਹੁੰਦੀ ਆ। ਪੰਜਾਬ ਦੇ ਵਿੱਚ ਇੱਕ ਸੀਦੀ ਔਰ ਸੈਪੀਦਾਰੀ ਸਿਸਟਮ ਵੱਖਰਾ ਸੀ, ਤੇ ਉਸ ਤਰੀਕੇ ਨਾਲ ਇਹ ਕਹਿ ਲਓ ਇਹਨਾਂ ਦੀ ਮਿਸਕੈਲਕੂਲੇਸ਼ਨ ਦੇ ਮੁਤਾਬਕ ਤੇ ਰਿਲੀਜੀਅਸ ਡਿਵੀਜ਼ਨ ਦੇ ਮੁਤਾਬਕ ਇਹ ਲੋਕ ਖੇਤਾਂ ਦੇ ਵਿੱਚ ਮਜ਼ਦੂਰੀ ਕਰਦੇ ਸੀ। ਹੁਣ ਉਹ ਸੈਕਸ਼ਨ ਤੋਂ ਬਾਅਦ ਜਿਹੜਾ ਸੈਕੰਡ ਸੈਕਸ਼ਨ ਆ, ਉਹਦੇ ਵਿੱਚ ਮੈਂ ਇਹ ਦਿਖਾਇਆ ਔਰ ਦੇਖਿਆ ਕਿ ਜਿਹੜੀ ਇਹ ਗਰੁੱਪਾਂ ਦੀ ਧਾਰਮਿਕ ਅਫੀਲੀਏਸ਼ਨ ਆ, ਉਹ ਚੇਂਜ ਕਿਵੇਂ ਹੋਈ ਉਸ ਟਾਈਮ ਦੇ ਵਿੱਚ। ਤੇ ਇਹਦੇ ਵਿੱਚ ਸਭ ਤੋਂ ਅਹਿਮ ਜਿਹੜਾ ਰੋਲ ਆ ਉਹ ਹੈਗਾ ਮੰਗੂ ਰਾਮ ਜੀ ਦਾ। ਮੰਗੂ ਰਾਮ ਇੱਕ ਗਰੀਬ ਪਰਿਵਾਰ ਦੇ ਵਿੱਚ ਜਨਮ ਲਿਆ ਹੁਸ਼ਿਆਰਪੁਰ 'ਚ 1886 ਦੇ ਵਿੱਚ, 1886। ਉਸ ਤੋਂ ਬਾਅਦ ਇਹ ਅਮਰੀਕਾ ਗਿਆ 1909 ਦੇ ਵਿੱਚ। ਜਦੋਂ ਅੰਬੇਦਕਰ ਕੋਲੰਬੀਆ ਯੂਨੀਵਰਸਿਟੀ ਨਿਊਯਾਰਕ ਦੇ ਵਿੱਚ ਆਪਣੀ ਮਾਸਟਰਸ ਡਿਗਰੀ ਲੈਂਦਾ ਸੀ, ਉਸੇ ਟਾਈਮ ਦੇ ਵਿੱਚ ਮੰਗੂ ਰਾਮ ਕੈਲੀਫੋਰਨੀਆ ਦੇ ਵਿੱਚ ਸੈਨ ਵਾਕੀਨ ਵੈਲੀ 'ਚ ਫਰੂਟ ਪਿਕ ਕਰਦੇ ਸੀ। ਬਾਅਦ 'ਚ ਮੰਗੂ ਰਾਮ 1912 ਦੇ ਵਿੱਚ ਗਦਰ ਪਾਰਟੀ ਨੂੰ ਜੁਆਇਨ ਕੀਤਾ। ਉਹ ਮਨੀਲਾ ਦੇ ਵਿੱਚ ਜੇਲ੍ਹ ਦੇ ਵਿੱਚ ਵੀ ਰਹੇ, ਤੇ ਇਵੈਂਚੁਅਲੀ ਉਹ ਪੰਜਾਬ ਵਾਪਸ ਆ ਗਏ ਸੀ। ਤੇ ਉਹਨਾਂ ਨੇ 1926 ਦੇ ਵਿੱਚ ਇੱਕ ਨਵਾਂ ਧਰਮ ਚਲਾਇਆ ਜਿਹਦਾ ਨਾਂ ਸੀ ਅੱਧ। ਉਸ ਤੋਂ ਬਾਅਦ ਇਹ 2-3 ਦਹਾਕਿਆਂ ਦੇ ਵਿੱਚ ਕਾਇਮ ਰਹੇ ਤੇ ਤਕਰੀਬਨ 1980 ਦੇ ਵਿੱਚ ਪੂਰੇ ਹੋਏ ਸੀ। ਇਹਨਾਂ ਦੀ ਜਿਹੜੀ ਮੂਵਮੈਂਟ ਸੀ ਅੱਧ ਧਰਮ ਦੀ, ਇਹ ਉਸ ਟਾਈਮ ਦੇ ਵਿੱਚ ਜਿਹੜੇ ਕਹਿ ਲਓ ਮੇਨ ਧਰਮ ਸੀ ਪੰਜਾਬ ਦੇ ਵਿੱਚ, ਉਹਨਾਂ ਦਾ ਜਿਹੜਾ ਮੁਕਾਬਲਾ ਸੀ ਉਸ ਮੁਕਾਬਲੇ ਦੇ ਵਿੱਚ ਇੰਪਲੀਕੇਟ ਹੋਏ। ਸੋ ਇੱਕ ਕਿਸਮ ਦੀ ਕਹਿ ਲਓ ਕੰਪੀਟੀਸ਼ਨ ਹੋਈ ਸੀ। ਇੱਕ ਪਾਸੇ ਸੀ ਆਰੀਆ ਸਮਾਜ, ਜਿਹੜੇ ਹਿੰਦੂ ਧਰਮ ਦੇ ਨਾਲ ਉਹਨਾਂ ਦਾ ਗਰੁੱਪ ਸੀ। ਦੂਜੇ ਪਾਸੇ ਸਿੰਘ ਸਭਾ ਮੂਵਮੈਂਟ, ਜਿਹੜੀ ਕਹਿ ਲਓ ਲਾਹੌਰ ਫੈਕਸ਼ਨ, ਅੰਮ੍ਰਿਤਸਰ ਫੈਕਸ਼ਨ, ਚੀਫ ਖਾਲਸਾ ਦੀਵਾਨ, ਤਖਤ ਖਾਲਸਾ। ਦੂਜੇ ਪਾਸੇ ਈਸਾਈਆਂ ਦੇ ਪ੍ਰਚਾਰਕ ਕ੍ਰਿਸਚੀਅਨ ਮਿਸ਼ਨਰੀਜ਼ ਵੀ ਐਕਟਿਵ ਸੀ। ਫਿਰ ਨਾਲ ਮੁਸਲਮਾਨ ਦੇ ਜਿਹੜੇ ਅੰਜੁਮਨ ਗਰੁੱਪ ਸੀ ਵੱਖਰੇ ਵੱਖਰੇ, ਔਰ ਉਸਦੇ ਨਾਲ ਇੱਕ ਅਹਿਮਦੀ ਮੂਵਮੈਂਟ ਸੀਗੀ ਉਸ ਟਾਈਮ ਤੇ। ਸੋ ਇਹ 5 ਗਰੁੱਪ ਜਿਹੜੇ ਸੀ ਤਕਰੀਬਨ ਉਹ ਇੱਕ ਦੂਜੇ ਦੇ ਨਾਲ ਕੰਪੀਟੀਸ਼ਨ ਦੇ ਵਿੱਚ ਸੀ ਦਲਿਤਾਂ ਦੀ ਅਲੀਜੈਂਸ ਵਾਸਤੇ, ਕਿਉਂਕਿ ਨੰਬਰਾਂ ਦੀ ਕੀਮਤ ਕਹਿ ਲਓ ਵੱਧ ਗਈ ਸੀ। ਸੋ ਉਹ ਚਾਹੁੰਦੇ ਸੀ ਵੀ ਇਹ ਗਰੁੱਪ ਸਾਡੇ ਧਰਮ ਦੇ ਵਿੱਚ ਰਹਿਣ ਔਰ ਸ਼ਾਮਲ ਹੋਣ। ਮੰਗੂ ਰਾਮ ਤੇ ਜਿਹੜੇ ਅੱਧ ਧਰਮ ਜਿਹੜੇ ਇਹਦੇ ਨਾਲ ਸਾਥੀ ਸੀਗੇ, ਉਹਨਾਂ ਦੀ ਇਹ ਕਹਿ ਲਓ ਖਾਸ ਕਹਿ ਲਓ ਜਿੱਦ ਸੀ ਔਰ ਐਫਰਟ ਸੀ ਵੀ ਅਸੀਂ ਇਹ ਦੂਜੇ ਧਰਮਾਂ ਦੇ ਵਿੱਚ
कह लो टका के बन के नहीं नहीं रहना, ਅਸੀਂ ਆਪਦਾ ਅਲੱਗ ਧਰਮ ਚਲਾਉਣਾ ਜਿਹਦੇ ਵਿੱਚ ਸਾਡੀ ਜਿਹੜੀ ਗਿਣਤੀ ਹੈ, ਸਾਡੀ ਜਿਹੜੀ ਕੀਮਤ ਉਹ ਦਿਸੀ ਜਾਊਗੀ। ਸੋ ਇਹਨਾਂ ਨੇ ਭਗਤ ਕਬੀਰ, ਭਗਤ ਨਾਮਦੇਵ ਤੇ ਖਾਸ ਕਰਕੇ ਭਗਤ ਰਵਿਦਾਸ ਦੀ ਬਾਣੀ ਲੈ ਕੇ ਉਹਦੇ ਨਾਲ ਨਵੇਂ ਡਿਵੋਸ਼ਨਲ ਪ੍ਰੈਕਟਿਸਿਸ ਤਿਆਰ ਕਰਕੇ, ਨਵੇਂ ਕਲਚਰਲ ਪ੍ਰੈਕਟਿਸਿਸ ਤਿਆਰ ਕਰਕੇ ਇਹਨਾਂ ਨੇ ਇੱਕ ਸੈਪਰੇਟ ਇੰਡੀਜੀਨਸ ਦਲਿਤ ਆਈਡੈਂਟੀਟੀ ਪੰਜਾਬ ਵਿੱਚ ਆਰਟੀਕੂਲੇਟ ਕੀਤੀ। ਤੇ ਉਹਨਾਂ ਦੀ ਜਿਹੜੀ ਕਾਮਯਾਬੀ ਆ ਆਪਾਂ ਉਸ ਟਾਈਮ ਦੇ ਸੈਂਸਸ ਅਕਾਊਂਟਸ ਦੇ ਵਿੱਚ ਆਪਾਂ ਦੇਖ ਸਕਦੇ ਹਾਂ। ਸੋ ਜੇ ਆਪਾਂ ਦੂਜੀ ਚਾਰਟ ਨੂੰ ਜਾਣਦੇ ਆ, ਇਹ ਹੋਪਫੁਲੀ ਤੁਹਾਨੂੰ ਦੱਸ ਪੂਗਾ। ਜਿਹੜਾ ਆਹ ਚਾਰਟ ਆ changes in Dalit religious affiliation 1881 to 1831, ਜੇ ਆਪਾਂ ਇਹਨੂੰ ਦੇਖਦੇ ਆ 1881 ਦਾ ਜਿਹੜਾ ਪਹਿਲਾ ਕਹ ਲਓ ਸੋ ਕਾਲਡ ਆਲ ਇੰਡੀਆ ਸੈਂਸਸ ਹੋਇਆ, ਉਹਦੇ ਵਿੱਚ ਜਿਹੜੇ ਚਮਾਰ ਸੀ 68% ਹਿੰਦੂ ਸੀ, 25% ਮੁਸਲਮਾਨ, 7% ਸਿੱਖ, ਤੇ ਜਿਹੜੇ ਕੈਟਾਗੋਰੀ ਉਸ ਟਾਈਮ ਦੀ ਜੁੜੇ ਸੀ 58% ਹਿੰਦੂ ਸੀ, 37 ਮੁਸਲਮਾਨ, 4% ਸਿੱਖ ਤੇ 1% ਈਸਾਈ। ਹੁਣ ਉਸ ਤੋਂ 40 ਸਾਲ ਜੇ ਆਪਾਂ ਟੱਪਦੇ ਆ 1921 ਦੇ ਵਿੱਚ, ਜੇ ਤੁਸੀਂ ਚਮਾਰਾਂ ਦੀ ਗਿਣਤੀ ਦੇਖੋ ਉਹ 66% ਰਹੇ ਆ, ਮਤਲਬ 2% ਘਟ ਗਏ। ਮੁਸਲਮਾਨ ਉਨੇ ਕਰੇ ਆ, ਸਿੱਖ 2% ਵੱਧ ਗਏ, 9% ਹੋ ਗਏ। ਜੇ ਆਪਾਂ ਚੂੜਿਆਂ ਦੀ ਗੱਲ ਕਰਦੇ ਆ, ਉਹ ਹੁਣ 48% ਰਹਿ ਗਏ ਹਿੰਦੂ, 10% ਘਟ ਗਏ। ਮੁਸਲਮਾਨ ਰਹਿ ਗਏ 26%, 11% ਘਟ ਗਏ। ਸਿੱਖ ਵੱਧ ਗਏ 3% 7 ਤੇ ਹੁਣ ਈਸਾਈ ਬਣ ਗਏ 19%। ਸੋ ਇਹ ਮਤਲਬ ਈਸਾਈਆਂ ਦਾ ਕਾਫੀ ਪ੍ਰਚਾਰ ਕਾਮਯਾਬ ਸੀ। ਉਸ ਤੋਂ ਗਾਂ ਲੈ ਕੇ 10 ਸਾਲ ਦਾ ਫਰਕ, 1921 ਤੋਂ ਲੈ ਕੇ 31 ਤੱਕ ਦੇਖੋ, ਚਮਾਰ ਹੁਣ 48 ਹੋ ਗਏ, ਮੁਸਲਮਾਨ ਹਿੰਦੂ ਮੁਸਲਮਾਨ 25%, ਸਿੱਖ 12% ਤੇ ਅੱਧ ਧਰਮੀ 16%। ਚੂੜਿਆਂ ਦੀ ਦੇਖੋ, ਹਿੰਦੂ ਹੁਣ 24, ਮੁਸਲਮਾਨ 19, ਸਿੱਖ 11 ਤੇ ਹੁਣ ਈਸਾਈ 30% ਤੇ ਇਹਨਾਂ ਦੇ ਵਿੱਚ ਵੀ ਅੱਧ ਧਰਮੀ 6%। ਸੋ ਇਹ ਸਾਰਾ ਕੁਝ ਮੈਂ ਇੱਥੇ ਰੱਖ ਲੂੰਗਾ ਜੇ ਕਿਸੇ ਨੇ ਚੱਜ ਨਾਲ ਹੋਰ ਦੇਖਣਾ। 10 ਸਾਲਾਂ ਦੇ ਵਿੱਚ ਹਿੰਦੂ ਚਮਾਰਾਂ ਦਾ ਤੀਜਾ ਹਿੱਸਾ ਔਰ ਹਿੰਦੂ ਚੂੜਿਆਂ ਦਾ ਅੱਧਾ ਹਿੱਸਾ ਉਹਨਾਂ ਨੇ ਆਪਣਾ ਧਰਮ ਚੇਂਜ ਕਰ ਦਿੱਤਾ। 66 to 47%, 48 ਤੋਂ 24%। ਤੇ ਤਕਰੀਬਨ ਇਹ ਲੋਕ ਕਨਵਰਟ ਹੋ ਕੇ ਆਧਰਮੀ ਬਣ ਗਏ, ਸਿੱਖੀ ਦੇ ਵਿੱਚ ਆ ਗਏ ਔਰ ਇਹ ਈਸਾਈ ਬਣ ਗਏ। ਹੁਣ ਜਿਹੜਾ ਤੀਜਾ ਸੈਕਸ਼ਨ ਆ ਇਸ ਚੈਪਟਰ ਦਾ, ਇਹਦੇ ਵਿੱਚ ਮੈਂ ਇਹਨਾਂ ਦਾ ਕਹਿ ਲਓ ਜਿਹੜਾ ਡਾਇਨਾਮਿਕ ਖੇਤਾਂ ਦੇ ਵਿੱਚ ਜਿਹੜੇ ਕਹਿ ਲਓ ਜ਼ਮੀਨ ਦੇ ਮਾਲਕ ਔਰ ਜਿਹੜੇ ਬੇਜ਼ਮੀਨ ਮਜ਼ਦੂਰ, ਉਹਨਾਂ ਦਾ ਆਪਸ ਵਿੱਚ ਸੰਬੰਧ ਉੱਪਰ ਮੈਂ ਕਹਿ ਲਓ ਐਨਾਲਿਸਿਸ ਕੀਤਾ ਵੀ ਉਹ ਆਪਸ ਵਿੱਚ ਕਿੱਦਾਂ ਰਹਿੰਦੇ ਸੀ ਤੇ ਕਿੱਦਾਂ ਕੰਮ ਕਰਦੇ ਸੀ, ਕਿਵੇਂ ਬਰਾਬਰ ਦਾ ਕੰਮ ਕਰਦੇ ਸੀ ਤੇ ਕਿੱਦਾਂ ਅਨਇਕੁਅਲ ਫੇਰ ਵੀ ਰਹਿੰਦੇ ਸੀ। ਇਸ ਕਹਿ ਲਓ ਗੱਲ ਨੂੰ ਫੋਲਣ ਵਾਸਤੇ ਜਿਹੜੇ ਕਹਿ ਲਓ ਰੂਰਲ ਇਕੋਨਮੀ ਦੇ ਸਰਵੇ ਸੀਗੇ 1920 1930 ਦੇ ਵਿੱਚ ਮੈਂ ਉਹ ਵਰਤੇ ਆ, ਤੇ ਉਹਦੇ ਵਿੱਚ ਇੱਕ ਕਹਿ ਲਓ ਖਾਸ ਅਹਿਮ ਸਿਨੈਰੀਓ ਡਿਪਿਕਟ ਹੁੰਦਾ। ਉਹਦੇ ਵਿੱਚ ਇਹ ਆ ਵੀ ਜਿਹੜੇ ਜ਼ਮੀਨ ਦੇ ਮਾਲਕ ਸੀ, ਜਿਹੜੇ ਜ਼ਿਮੀਦਾਰ ਸੀ, ਜੱਟ ਸੀ ਤਕਰੀਬਨ, ਪਰ ਉਹਦੇ ਵਿੱਚ ਕੰਬੋ, ਸੈਣੀ, ਰਾਇਨ, ਪਠਾਨ ਤੇ ਰਾਜਪੂਤ ਵੀ ਸੀ। ਉਹ ਸਾਰੇ ਖੁਦ ਖੇਤੀ ਕਰਦੇ ਸੀ। ਉਹ ਕੋਈ ਵੱਡੇ ਜ਼ਿਮੀਦਾਰ, ਜ਼ਮੀਂਦਾਰ, ਹਜ਼ਾਰ ਕਿੱਲਿਆਂ ਵਾਲੇ ਨਹੀਂ ਸੀ। ਉਹ ਆਪ ਖੁਦ ਮੈਜੋਰਟੀ ਮਿਹਨਤ ਕਰਦੇ ਸੀ। ਤੇ ਉਹਨਾਂ ਦੇ ਨਾਲ ਜਿਹੜੇ ਚਮਾਰ, ਜਿਹੜੇ ਚੂੜੇ, ਇਹ ਵੱਖਰੇ ਕਹਿ ਲਓ ਕੈਟਾਗੋਰੀਜ਼ ਦੇ ਵਿੱਚ, ਉਹ ਵੀ ਨਾਲ ਬਰਾਬਰ ਦਾ ਕੰਮ, ਹਾੜੀ ਦਾ, ਵਾਢੀ ਦਾ, ਕਹਿ ਲਓ ਹਲ ਵਾਹੁਣਾ, ਉਹ ਸਾਰਾ ਕੁਛ ਉਹਨਾਂ ਦੇ ਨਾਲ ਬਰਾਬਰ ਕਰਦੇ ਸੀ। ਬਰਾਬਰ ਕਰਦੇ ਨਾਲ ਮਿਹਨਤ ਕਰਦੇ, ਜਿਹੜੇ ਸਾਰੇ ਕਹਿ ਲਓ ਆਪਾਂ ਤਕਰੀਬਨ ਬ੍ਰਹਮਿਨਿਕਲ ਟੈਬੂਜ਼ ਨੂੰ ਮੰਨਦੇ ਆ, ਟੱਚ ਕਰਨਾ ਕਿਸੇ ਨੂੰ, ਜਿਹੜਾ ਆਪਣਾ ਫਰਕ ਡਿਸਟੈਂਸ ਰੱਖਣਾ, ਜਿਹੜਾ ਕਹਿਣਾ ਕਿਸੇ ਕੋਈ ਝੂਠਾ ਕੋਈ ਸਾਫ਼, ਉਹ ਸਾਰੇ ਜਿਹੜੇ ਟੈਬੂਜ਼ ਉਹ ਵਾਇਲੇਟ ਹੁੰਦੇ ਸੀ। ਬੰਦੇ ਮਿਹਨਤ ਕਰਦੇ ਸੀ ਖੇਤਾਂ ਦੇ ਵਿੱਚ, ਇਹੋ ਜਿਹੇ ਕਹਿ ਲਓ ਸਟ੍ਰਿਕਚਰਸ ਤੇ ਕਹਿ ਲਓ ਰਿਸਟ੍ਰਿਕਸ਼ਨਸ ਇੰਨੀਆਂ ਨਹੀਂ ਅਬਜ਼ਰਵ ਹੁੰਦੀਆਂ ਸੀ। ਖਾਸ ਕਰਕੇ ਜਿਹੜਾ ਸਿੱਖੀ ਦਾ ਜਿਹੜਾ ਧਰਮ ਦਾ ਪ੍ਰਚਾਰ ਤੇ ਉਹਦਾ ਜਿਹੜਾ ਅਸਰ ਪਿਆ, ਉਹ ਸਾਰੇ ਸਮਾਜ ਵਿੱਚ ਕਹਿ ਲਓ
ਉਹਦਾ ਅਸਰ ਸੀ ਤੇ ਬ੍ਰਹਮਿਨਿਕਲ ਅਥਾਰਟੀ ਕਾਫੀ ਘੱਟ ਸੀ ਦੂਜੇ ਕਹਿ ਲਓ ਹਿੰਦੁਸਤਾਨ ਦੇ ਸੂਬਿਆਂ ਤੋਂ। ਪਰ ਅਹਿਮ ਫਰਕ ਇਹ ਸੀ ਕਿ ਜਿਹੜਾ ਜੱਟ ਸੀ ਉਹ ਜ਼ਮੀਨ ਦਾ ਮਾਲਕ ਸੀ, ਔਰ ਜਿਹੜੇ ਇਹ ਕੰਮੀ ਲੋਕ ਸੀ ਉਹਨਾਂ ਨੂੰ ਫਸਲ ਦਾ ਕਹਿ ਲਓ ਛੋਟਾ ਜਿਹਾ ਹਿੱਸਾ ਮਿਲਦਾ ਸੀ। ਸੋ ਇਹ ਫਰਕ ਸੀ। ਹੁਣ ਇਹ ਜਿਹੜੀ ਕਹਿ ਲਓ ਇਹਨਾਂ ਦੇ ਆਪਸ ਵਿੱਚ ਸੰਬੰਧ ਆ, ਜੇ ਕੋਈ ਕਹਿ ਲਓ ਸੁਣਨਾ ਚਾਹੁੰਦਾ ਔਰ ਦੇਖਣਾ ਚਾਹੁੰਦਾ ਹੋਰ ਸਭ ਤੋਂ ਖਾਸ ਡਿਪਿਕਸ਼ਨ ਆਪਾਂ ਸੰਤ ਰਾਮ ਉਦਾਸੀ ਦੇ ਗੀਤ ਜਿਹੜਾ ਜੱਟ ਤੇ ਸੀਰੀ ਦਾ ਹਾਲ ਆ, ਉਹ ਕੋਈ ਤੁਸੀਂ ਆਪਣੇ ਟਾਈਮ ਤੇ ਸੁਣੋ ਤੇ ਉਹ ਇੱਕ ਤਰੀਕੇ ਨਾਲ ਉਹ ਡਾਇਨਾਮਿਕ ਨੂੰ ਟੈਕਸਚਰ ਦਿੰਦਾ। ਬੇਸ਼ੱਕ ਉਹ ਕੁਛ ਡੈਕੇਡਸ ਬਾਅਦ ਦੀ ਗੱਲ ਆ, ਪਰ ਉਹ ਜਿਹੜੇ ਸੰਬੰਧ ਆ ਉਹ ਉਸ ਗਾਣੇ ਦੇ ਵਿੱਚ ਉਹ ਕਹਿ ਲਓ ਇੱਕ ਤਰੀਕੇ ਨਾਲ ਐਕਸਪਲੇਨ ਕਰਦੇ ਆ। ਓਕੇ, ਹੁਣ ਆਪਾਂ ਜੇ ਇਹਨੂੰ ਕੰਕਲੂਡ ਕਰੀਏ, ਜਿਹੜੀ ਆਹ ਦਲਿਤ ਦੀ ਕਨਵਰਜਨ ਦੀ ਪੋਲੀਟੀਕਲ ਇਕਾਨਮੀ ਦੀ ਗੱਲ ਕਰਦੇ ਆ, ਉਹ ਤਕਰੀਬਨ ਜਿਹੜਾ ਯੂਜੂਅਲ ਜਾਤ ਪਾਤ ਦੇ ਮਸਲੇ ਦਾ ਜਵਾਬ ਆ ਉਸ ਗੱਲ ਨੂੰ ਇੰਟਰਪਟ ਕਰਦਾ। ਜਿਸ ਤਰੀਕੇ ਨਾਲ ਆਪਾਂ ਆਮ ਕਹਿ ਲਓ ਜਾਤ ਪਾਤ ਨੂੰ ਸਮਝਦੇ ਆ, ਆਹ ਜਿਹੜੀ ਸਿਚੁਏਸ਼ਨ ਆ ਉਹ ਉਹਦੇ ਵਾਸਤੇ ਇੱਕ ਕਹਿ ਲਓ ਚੈਲੰਜ ਖੜਾ ਕਰਦਾ। ਇਹ ਸਿਚੁਏਸ਼ਨ ਅੰਬੇਦਕਰ ਦੀ ਅਨਾਈਲੇਸ਼ਨ ਆਫ ਕਾਸਟ ਦੀ ਆਰਗੂਮੈਂਟਸ ਨੂੰ ਇੱਕ ਲਿਮਿਟੇਸ਼ਨ ਦਿਖਾਉਂਦਾ। ਪਹਿਲੇ ਦਹਾਕਿਆਂ 20ਵੀਂ ਸਦੀ ਦੇ ਵਿੱਚ ਪਹਿਲੇ ਦਹਾਕਿਆਂ ਦੇ ਵਿੱਚ ਜਿਹੜਾ ਇਹਨਾਂ ਦਾ ਐਲਾਨ ਸੀ ਵੀ ਦਲਿਤਾਂ ਨੂੰ ਹਿੰਦੂਇਜ਼ਮ ਛੱਡਣਾ ਚਾਹੀਦਾ, ਉਸ ਤੋਂ ਹੀ ਪਹਿਲਾਂ ਪੰਜਾਬੀ ਦਲਿਤਾਂ ਨੇ ਤਕਰੀਬਨ ਹਿੰਦੂ ਧਰਮ ਛੱਡ ਦਿੱਤਾ ਸੀ। ਸਿੱਖੀ ਦੇ ਵਿੱਚ ਆਏ, ਇਸਲਾਮ ਦੇ ਵਿੱਚ ਆਏ, ਈਸਾਈ ਬਣ ਗਏ, ਔਰ 1926 ਤੋਂ ਬਾਅਦ ਅਧਰਮੀ ਬਣ ਗਏ। ਅਧਰਮ ਜਿਹੜਾ ਧਰਮ ਚਲਾਇਆ, ਉਹਨਾਂ ਨੇ ਇੱਕ ਪੰਜਾਬੀ ਦਲਿਤਾਂ ਵਾਸਤੇ ਇੱਕ ਨਵੀਂ ਵਿਜ਼ਨ ਸ਼ੁਰੂ ਕੀਤੀ। ਉਹਨਾਂ ਨੇ ਇੱਕ ਨਵੀਂ ਕੌਮ ਤਿਆਰ ਕੀਤੀ ਜਿਹਦੇ ਵਿੱਚ ਉਹਨਾਂ ਦਾ ਆਪ ਦਾ ਇਤਿਹਾਸ, ਆਪ ਦੀ ਇੱਜ਼ਤ, ਆਪ ਦੇ ਕਹਿ ਲਓ ਰਸਮ, ਸਾਰਾ ਕੁਝ ਉਹਨਾਂ ਨੇ ਆਪ ਤਿਆਰ ਕਰਕੇ ਤੇ ਉਹਦਾ ਫੋਕਸ ਭਗਤ ਰਵਿਦਾਸ ਦੇ ਉੱਪਰ ਕਰਕੇ ਉਹਨਾਂ ਨੇ ਕਿਹਾ ਵੀ ਸਾਡੇ ਦੂਜੇ ਕੌਮਾਂ ਦੇ ਨਾਲ ਬਰਾਬਰ ਸਾਡੀ ਇਹ ਕੌਮ ਆ। ਸੋ ਜਿਹੜੇ ਅੰਬੇਦਕਰ ਦੀ ਕਹਿ ਲਓ ਐਫਰਟ ਸੀ, ਉਹ ਇੱਕ ਤਰੀਕੇ ਨਾਲ ਦਲਿਤ ਇਸ਼ੂਜ਼ ਨੂੰ ਫੋਰਫਰੰਟ ਆਲ ਇੰਡੀਆ ਕਨਵਰਸੇਸ਼ਨ ਦੇ ਵਿੱਚ ਲੈ ਕੇ ਆਏ। ਪਰ ਉਸ ਤੋਂ ਪਹਿਲਾਂ ਉਸ ਕਹਿ ਲਓ ਸੰਘਰਸ਼ ਦੇ ਵਿੱਚ ਲੰਬੇ ਤੇ ਮੋਰ ਗੰਭੀਰ ਤੇ ਮੋਰ ਰੈਡੀਕਲ ਹਿਸਟਰੀ ਪਹਿਲਾਂ ਹੀ ਸੀ। ਉਸ ਤੋਂ ਗਾਂ ਜੇ ਆਪਾਂ ਜਾਈਏ, ਜਿਹੜੇ ਇਹ ਦੋਵੇਂ ਗਰੁੱਪਾਂ ਦਾ ਫਰਕ ਆ, ਅੰਬੇਦਕਰ ਦਾ ਔਰ ਅਧਰਮ ਦਾ ਜਿਹੜਾ ਫਰਕ ਆਪਸ ਵਿੱਚ, ਫਰਕ ਤੋਂ ਗਾਂ ਉਹਨਾਂ ਨੂੰ ਫਿਰ ਵੀ ਇੱਕ ਗੱਲ ਤੇ ਉਹ ਦੋਵੇਂ ਸਹਿਮਤ ਸੀ। ਉਹਨਾਂ ਦੀ ਇਸ ਗੱਲ ਤੇ ਸਹਿਮਤੀ ਸੀ ਵੀ ਜੇ ਅਸੀਂ ਦਲਿਤਾਂ ਨੂੰ ਮੁਕਤੀ ਲੈ ਕੇ ਆਉਣਾ ਚਾਹੁੰਦੇ ਆ, ਉਹ ਧਰਮ ਬਦਲਣ ਦੇ ਨਾਲ ਮੁਕਤੀ ਆਊ। ਸੋ ਅਧਰਮ ਦਾ ਤਾਂ ਸਿੱਧਾ ਵੀ ਅਧਰਮ ਚਲਾਇਆ, ਅਧਰਮੀ ਬਣ ਗਏ। ਅੰਬੇਦਕਰ ਤਾਂ ਬਾਅਦ ਚ ਬੁੱਧ ਧਰਮ ਦੇ ਵਿੱਚ ਸ਼ਾਮਲ ਹੋਏ। ਸੋ ਇਹਨਾਂ ਨੇ ਦੋਵਾਂ ਦਾ ਕਹਿ ਲਓ ਇੱਕ ਤਰੀਕੇ ਨਾਲ ਜਾਤ ਦਾ ਜਿਹੜਾ ਹੱਲ ਲੱਭਣਾ, ਇਲਾਜ ਲੱਭਣਾ, ਉਹ ਧਰਮ ਬਦਲਣ ਦੇ ਨਾਲ ਉਹਨਾਂ ਨੇ ਇਹ ਇਲਾਜ ਦਾ ਕਹਿ ਲਓ ਲੱਭਿਆ, ਮਤਲਬ ਸਮਝਿਆ ਵੀ ਇਹ ਇੱਕ ਇਲਾਜ। ਹੁਣ ਜੇ ਆਪਾਂ ਇਸ ਗੱਲ ਨੂੰ ਸੋਚੀਏ ਵੀ ਜਿਹੜਾ ਜਾਤ ਦਾ ਸਵਾਲ ਆ, ਜੇ ਅਸੀਂ ਧਰਮ ਬਦਲਣ ਦੇ ਨਾਲ ਉਹ ਜਵਾਬ ਦਿੰਦੇ ਆ, ਇਹ ਇੱਕ ਕਿਸਮ ਦੀ ਜਿਹੜੀ ਡਿਬੇਟ ਆ ਇਹ ਪਹਿਲਾਂ ਹੋ ਚੁੱਕੀ ਸੀ। ਇਹ ਹੋ ਚੁੱਕੀ ਸੀ 18ਵੀਂ ਸਦੀ ਦੇ ਵਿੱਚ ਯੂਰਪ 'ਚ। ਉਹਦੇ ਵਿੱਚ ਕਾਰਲ ਮਾਰਕਸ ਨੇ 1843 ਦੇ ਵਿੱਚ ਇੱਕ ਐਸੇ ਲਿਖਿਆ ਔਨ ਦ ਜੂਇਸ਼ ਕੁਐਸਚਨ, ਜਿਹਦੇ ਵਿੱਚ ਉਹਨੇ ਇਹ ਪ੍ਰੋਬਲਮ ਐਨਾਲਾਈਜ਼ ਕੀਤੀ ਆ ਵੀ ਜਿਹੜਾ ਇਹ ਡਿਫਰੈਂਸ ਆ ਤੇ ਮਾਡਰਨ ਲਿਬਰਲ ਸਟੇਟ ਆ, ਉਹ ਡਿਫਰੈਂਸ ਨੂੰ ਕਿੱਦਾਂ ਆਪਾਂ ਅੰਡਰਸਟੈਂਡ ਕਰ ਸਕਦੇ ਹਾਂ। ਸੋ ਹੁਣ ਮੈਂ ਮਾੜਾ ਜਿਹਾ ਕਹੂੰਗਾ ਪਹਿਲਾਂ ਵੀ ਇਹ ਗੱਲ, ਜੇ ਹੁਣ ਮੈਂ ਮਾਰਕਸ ਦਾ ਨਾਂ ਲੈ ਲਿਆ, ਮਾਰਕਸ ਦੀ ਗੱਲ ਕਰਦਾ, ਇਟਸ ਨਾਟ ਵੀ ਇਹ ਗੱਲ ਇੱਕ ਕਮਿਊਨਿਸਟ ਗੱਲ ਆ, ਮਾਰਕਸਵਾਦੀ ਗੱਲ ਆ। ਇਹ ਐਕਚੁਅਲ ਇੱਕ ਟਾਈਮ ਦੇ ਵਿੱਚ ਇਹ ਕਨਸੈਪਚੁਅਲ ਇਸ਼ੂ ਇਹ ਫੋਲਦਾ ਇਸ ਐਸੇ ਦੇ ਵਿੱਚ, ਤੇ ਸਾਨੂੰ ਉਹ ਪੜ੍ਹ ਕੇ ਸਾਨੂੰ ਇੱਕ ਕਹਿ ਲਓ ਮੌਕਾ ਮਿਲਦਾ ਇਹ ਵੱਡੀਆਂ ਗੱਲਾਂ ਸਮਝਣ ਦਾ। ਸੋ ਇਸ ਐਸੇ ਦੇ ਵਿੱਚ, ਛੋਟਾ ਹੀ ਐਸੇ ਆ, ਆਪ ਵੀ ਸਾਰੇ ਨੂੰ ਪੜ੍ਹਨਾ ਚਾਹੀਦਾ। ਉਹਦੇ ਵਿੱਚ ਇਹ ਡਿਸਕਸ ਕਰਦਾ ਵੀ 18ਵੀਂ ਸਦੀ ਦੇ ਵਿੱਚ ਯੂਰਪ ਦੇ ਵਿੱਚ ਕਾਫੀ ਜਿਹੜੇ ਯਹੂਦੀਆਂ ਦੇ ਉੱਪਰ ਧੱਕਾ ਹੋ ਰਿਹਾ ਸੀ, ਤੇ ਕੁਛ ਜਿਹੜੇ ਥਿੰਕਰ ਸੀਗੇ, ਸੋਚਣ ਵਾਲੇ ਲੋਕ, ਉਹਨਾਂ ਦਾ ਇਹ ਹੱਲ, ਮਤਲਬ ਉਹ ਹੱਲ ਲੱਭਦੇ ਸੀ ਵੀ ਯਹੂਦੀਆਂ ਦੇ ਉੱਪਰ ਇੰਨਾ ਧੱਕਾ ਹੁੰਦਾ ਸੀ, ਕੀ ਕਰੀਏ। ਤੇ ਉਹ ਕਹਿੰਦੇ ਸੀ ਵੀ ਸਾਨੂੰ ਏਦਾਂ ਦੀ ਸਟੇਟ ਚਾਹੀਦੀ ਹੈ ਜਿਹਦੇ ਵਿੱਚ ਸਾਰੇ ਜਿਹੜੇ ਲੋਕ ਆ ਉਹ ਇੱਕ ਤਰੀਕੇ ਨਾਲ ਨਾਗਰਿਕ ਬਣ ਕੇ ਉਹਨਾਂ ਨੂੰ ਬਰਾਬਰਤਾ ਹੋ ਜੂ।
ਹੁਣ ਮਾਰਕਸ ਨੇ ਇਸ ਗੱਲ ਤੇ ਇਹ ਟਿੱਪਣੀ ਲਾਈ ਵੀ ਜੇ ਅਸੀਂ ਉਹਨਾਂ ਨੂੰ ਨਾਗਰਿਕ ਹੋਣ ਦੇ ਨਾਲ ਹੀ ਬਰਾਬਰ ਲੱਭਦੇ ਹਾਂ, ਲੋਕਾਂ ਨੂੰ ਇੱਕ ਕਿਸਮ ਦੀ ਡਬਲ ਐਗਜ਼ਿਸਟੈਂਸ ਜੀਣੀ ਪਊਗੀ। ਇੱਕ ਜ਼ਿੰਦਗੀ ਦੇ ਹਿੱਸੇ ਦੇ ਵਿੱਚ ਉਹ ਬਰਾਬਰ ਹੋਗੇ, ਪਰ ਜ਼ਿੰਦਗੀ ਦੇ ਦੂਜੇ ਹਿੱਸੇ ਦੇ ਵਿੱਚ ਉਹ ਨਹੀਂ ਬਰਾਬਰ ਹੋਣਾ। ਸੋ ਜਿਹੜਾ ਉਹਨਾਂ ਦਾ ਡਿਫਰੈਂਸ ਆ, ਇਸ ਕਰਕੇ ਇਸ ਐਗਜ਼ਾਮਪਲ ਦੇ ਵਿੱਚ ਯਹੂਦੀ ਹੋਣ ਦਾ, ਧਰਮ ਦਾ ਡਿਫਰੈਂਸ ਆ, ਉਹ ਕਹਿੰਦਾ ਵੀ ਧਰਮ ਦਾ ਜਿਹੜਾ ਡਿਫਰੈਂਸ ਆ, ਸਟੇਟ ਨੇ ਉਸ ਡਿਫਰੈਂਸ ਨੂੰ ਐਡਰੈਸ ਨਹੀਂ ਕਰਨਾ, ਉਸ ਨੂੰ ਡਿਸਪਲੇਸ ਕਰਕੇ ਪ੍ਰਾਈਵੇਟ ਸਫੀਅਰ ਦੇ ਵਿੱਚ ਲੈ ਕੇ ਜਾਵਣਾ। ਤੇ ਜਿਹੜੇ ਪਬਲਿਕ ਸਪੇਸ ਦੇ ਵਿੱਚ ਉਹ ਇਕੁਐਲਿਟੀ ਹੋਊਗੀ, ਪਰ ਪ੍ਰਾਈਵੇਟ ਦੇ ਵਿੱਚ ਉਹ ਡਿਫਰੈਂਸ ਫੇਰ ਰਹੂਗੇ। ਤੇ ਉਹ ਐਕਚੁਅਲੀ ਜਿਹੜੇ ਡਿਫਰੈਂਸ ਆ, ਉਹ ਇੱਕ ਤਰੀਕੇ ਨਾਲ ਨੈਚੁਰਲਾਈਜ਼ ਹੋਊਗੀ। ਸਾਰਿਆਂ ਦਾ ਵੱਖਰਾ ਵੱਖਰਾ ਧਰਮ ਆ ਤੇ ਇਹਦੇ ਵਿੱਚ ਕੋਈ ਮਸਲਾ ਨਹੀਂ। ਇਸ ਸੈਂਸ ਦੇ ਵਿੱਚ ਮਾਰਕਸ ਨੇ ਕਿਹਾ ਵੀ ਜਿਹੜੀ ਯਹੂਦੀ ਦਾ ਕਹਿ ਲਓ ਮਸਲਾ ਉਸ ਟਾਈਮ ਦੇ ਵਿੱਚ, ਉਹ ਯਹੂਦੀ ਔਰ ਧਰਮ ਨੂੰ ਛੱਡ ਕੇ ਕੋਈ ਵੀ ਹੋਰ ਡਿਫਰੈਂਸ ਲੈ ਲਓ ਜਿਹਦੇ ਵਿੱਚ ਇਨਕੁਐਲਿਟੀ ਦਾ ਬੇਸਿਸ ਆ, ਤੇ ਉਹਨੂੰ ਰਿਪਲੇਸ ਕਰ ਦਿਓ ਤੇ ਉਹੀ ਚੀਜ਼ ਹੋਊਗੀ। ਤੇ ਬੇਸ਼ੱਕ ਸਟੇਟ ਉਹਨੂੰ ਰਿਪਿਊਡੀਏਟ ਕਰਦਾ, ਰਿਜੈਕਟ ਕਰਦਾ, ਪਰ ਉਹ ਚੀਜ਼ ਖਤਮ ਨਹੀਂ ਹੁੰਦੀ। ਸੋ ਇੱਕ ਇਹ ਐਗਜ਼ਾਮਪਲ ਦਿੰਦੇ ਆ, ਉਹ ਦਿੰਦੇ ਆ ਜਾਇਦਾਦ ਦਾ, ਪ੍ਰਾਪਰਟੀ ਦਾ। ਉਹ ਕਹਿੰਦੇ ਆ ਵੀ ਮਾਰਕਸ ਦੀ ਇਹ ਇੱਕ ਕੋਟ ਆ, the political suppression of private property does not only not abolish private property, it actually presupposes its existence. So ਇਹਦਾ ਇਹ ਮਤਲਬ ਆ ਵੀ ਜੇ ਹੁਣ ਇੱਕ ਟਾਈਮ ਤੇ ਵੋਟ ਦੀ ਗੱਲ ਆ ਵੀ ਕਿਹਨੇ ਕਹਿ ਲਓ ਵੋਟ ਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਆ, ਉਸ ਟਾਈਮ ਦੇ ਵਿੱਚ ਇਹ ਸੀ ਵੀ ਜਿਹਦੇ ਕੋਲ ਜਾਇਦਾਦ ਆ, ਜਿਹਦੇ ਕੋਲੇ ਕਹਿ ਲਓ ਵੈਲਥ ਆ, ਉਹ ਪਾਰਟਿਸਿਪੇਟ ਕਰ ਸਕਦੇ ਆ, ਤੇ ਜਿਨ੍ਹਾਂ ਕੋਲੇ ਹੈ ਨਹੀਂ ਉਹ ਐਕਸਕਲੂਡਡ ਸੀ। ਸੋ ਸਟੇਟ ਨੇ ਉਸ ਗੱਲ ਨੂੰ ਐਡਰੈਸ ਕਿਵੇਂ ਕਰਨਾ, ਉਹਨਾਂ ਨੇ ਨਾਗਰਿਕ ਬਣਾਉਣਾ। ਨਾਗਰਿਕ ਹੋਣ ਦੇ ਨਾਲ ਸਾਰੇ ਪਾਰਟਿਸਿਪੇਟ ਕਰ ਸਕਦੇ ਪਬਲਿਕ ਲਾਈਫ ਦੇ ਵਿੱਚ, ਪਰ ਜਿਹੜੇ ਅਮੀਰ ਆ ਉਹਨਾਂ ਦੀ ਜਾਇਦਾਦ ਉਹਨਾਂ ਕੋਲ ਰਹੂਗੀ, ਤੇ ਜਿਹੜੇ ਗਰੀਬ ਆ ਉਹਨਾਂ ਨੂੰ ਉਹ ਗਰੀਬੀ ਰਹੂਗੀ। ਸੋ ਮਤਲਬ ਤੁਸੀਂ ਵੋਟ ਪਾ ਕੇ ਜਾਓ, ਪਰ ਇੱਕ ਬੰਦਾ ਜਾਂਦਾ ਮਹਿਲ ਵਿੱਚ ਉਸ ਤੋਂ ਬਾਅਦ, ਤੇ ਦੂਜਾ ਬੰਦਾ ਵੋਟ ਪਾ ਕੇ ਫਿਰ ਵੀ ਝੁੱਗੀਆਂ 'ਚ ਰਹਿੰਦਾ। ਸੋ ਮਾਰਕਸ ਨੇ ਇਸ ਗੱਲ ਨੂੰ ਫਿਰ ਦੂਜੇ ਕਿਸਮ ਦੀ ਹਾਇਰਾਰਕੀਜ਼ ਦੇ ਨਾਲ ਐਕਸਟੈਂਡ ਕੀਤਾ। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਫਰਕ ਆ ਧਾਰਮਿਕ ਬੰਦੇ ਤੇ ਨਾਗਰਿਕ ਦਾ, ਉਹੀ ਫਰਕ ਦੁਕਾਨਦਾਰ ਤੇ ਨਾਗਰਿਕ ਦਾ, ਉਹੀ ਫਰਕ ਮਜ਼ਦੂਰ ਤੇ ਨਾਗਰਿਕ ਦਾ, ਔਰ ਉਹੀ ਫਰਕ ਜ਼ਿਮੀਂਦਾਰ ਤੇ ਨਾਗਰਿਕ ਦਾ। ਸੋ ਬੇਸ਼ੱਕ ਜਿਹੜੀ ਕਹਿ ਲਓ ਏਦਾਂ ਦੀ ਲਿਬਰਲ ਸਟੇਟ ਆ, ਉਹ ਇੱਕ ਤਰੀਕੇ ਨਾਲ ਵਧੀਆ ਪ੍ਰੋਗਰੈਸ ਆ, ਇੱਕ ਵਿਕਾਸ ਆ, ਵੀ ਕੁਛ ਡਿਸਕ੍ਰਿਮੀਨੇਟਰੀ ਪ੍ਰੈਕਟਿਸਿਸ ਰਿਜੈਕਟ ਕਰਦੀ ਆ, ਪਰ ਫਿਰ ਵੀ ਉਹ ਜਿਹੜੀ ਡਿਸਕ੍ਰਿਮੀਨੇਟਰੀ ਡਿਫਰੈਂਸ ਆ, ਉਹ ਡਿਫਰੈਂਸ ਨੂੰ ਖਤਮ ਨਹੀਂ ਕਰਦੀ, ਉਹ ਪ੍ਰਾਈਵੇਟ ਸਫੀਅਰ ਦੇ ਵਿੱਚ ਲੈ ਕੇ ਜਾ ਵੜਦੀ ਹੈ। ਸੋ ਉਹ ਜਿਹੜੀ ਇਨਐਕੁਇਟੀਜ਼ ਆ, ਉਹ ਫਿਰ ਵੀ ਰਹਿੰਦੀਆਂ। ਹੁਣ ਇਸ ਗੱਲ ਨੂੰ ਆਪਾਂ ਹੁਣ ਪੰਜਾਬ ਦੇ ਨਾਲ ਕਿੱਦਾਂ ਜੋੜ ਸਕਦੇ ਹਾਂ? ਪਹਿਲਾਂ ਤਾਂ ਮੈਂ ਕਹੂੰਗਾ ਵੀ ਆਫ ਕੋਰਸ ਜਿਹੜੀ ਪੰਜਾਬ ਦੀ ਸਿਚੁਏਸ਼ਨ ਹੈ, ਜਿਹੜੀ ਸਾਡੀ ਇਤਿਹਾਸ ਆ, ਸਾਡਾ ਜਿਹੜਾ ਕੰਟੈਕਸਟ ਆ, ਉਹ ਕੋਈ ਵੀ ਕਹਿ ਲਓ ਯੂਰਪ ਤੋਂ ਫਿਲਾਸਫੀ ਸਿੱਧੀ ਆ ਕੇ ਉੱਥੇ ਲਾਗੂ ਨਹੀਂ ਹੁੰਦੀ। ਸਾਡੀ ਹਿਸਟਰੀ, ਸਾਡਾ ਸਮਾਜ, ਸਾਡਾ ਕੰਟੈਕਸਟ ਵੱਖਰਾ। ਸੋ ਇਟਸ ਨਾਟ ਵੀ ਸਿੱਧਾ ਉੱਥੋਂ ਆ ਕੇ ਉਹ ਗੱਲਾਂ ਨੂੰ ਇੱਥੇ ਅਪਲਾਈ ਕਰਨਾ, ਉਹ ਬਿਲਕੁਲ ਨਹੀਂ। ਜਿਹੜੀ ਕਹਿ ਲਓ ਜਾਤ ਔਰ ਧਰਮ ਬਦਲਣ ਦਾ ਕਹਿ ਲਓ ਉਹ ਬਹਿਸ ਚੱਲੀ ਸੀ ਉਸ ਟਾਈਮ ਦੇ ਵਿੱਚ, ਉਹ ਸਿਚੁਏਸ਼ਨ ਹੀ ਕੰਪਲੀਟਲੀ ਵੱਖਰੀ ਸੀ। ਇੱਕ ਤਰੀਕੇ ਨਾਲ ਦਲਿਤਾਂ ਨੂੰ ਆਜ਼ਾਦੀ ਮਿਲੀ, ਉਹ ਜਿੱਦਾਂ ਉਹਨਾਂ ਨੇ ਉਸ ਧਰਮ ਨੂੰ ਛੱਡਿਆ ਜਿਹਦੇ ਵਿੱਚ ਉਹ ਕਹਿ ਲਓ ਨੀਵੇਂ ਤੇ ਝੂਠੇ ਦੱਸਿਆ ਜਾਂਦਾ ਸੀ। ਇਹਦੇ ਵਿੱਚ ਬਹੁਤ ਹੀ ਖਾਸ ਗੱਲ ਆ ਵੀ ਤੁਸੀਂ ਆਈਦਰ ਕੋਈ ਹੋਰ ਧਰਮ ਚੂਜ਼ ਕਰੋ ਔਰ ਤੁਸੀਂ ਆਪਦਾ ਨਵਾਂ ਧਰਮ ਚਲਾਓ, ਜਿਹਦੇ ਵਿੱਚ ਤੁਹਾਨੂੰ ਇੱਜ਼ਤ ਤੇ ਤੁਹਾਡੀ ਕਹਿ ਲਓ ਸੈਲਫ ਰਿਸਪੈਕਟ ਤੇ ਤੁਹਾਡੀ ਕੌਨਫੀਡੈਂਸ ਜਿਹਦੇ ਉਸ ਧਰਮ ਦੇ ਵਿੱਚ ਮਿਲਦੀ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਜਿਹੜੀ ਅਗਰੇਰੀਅਨ ਇਕੋਨਮੀ ਦੇ ਵਿੱਚ ਜੇ ਆਪਾਂ ਕਰਦੇ ਗੱਲ, ਜੇ ਮੈਟੀਰੀਅਲ ਰਿਲੇਸ਼ਨਸ ਦੀ ਗੱਲ ਕਰਦੇ ਆ, ਉਹ ਜਿਹੜੇ ਦਲਿਤ ਆ ਉਹਨਾਂ ਨੂੰ ਫੇਰ ਵੀ ਹੋਰ ਕੋਈ ਮੌਕਾ ਨਹੀਂ ਸੀ ਜਿਹਦੇ ਨਾਲ ਉਹ ਆਪਣੀ ਮੈਟੀਰੀਅਲ ਰਿਲੇਸ਼ਨਸ ਨੂੰ ਉਹਨਾਂ ਨੂੰ ਕੋਈ ਫਰਕ ਮਿਲਦਾ ਸੀ। ਸੋ ਜਿਹੜਾ ਜਾਤ ਦਾ ਧੱਕਾ, ਜਿਹੜਾ ਜਾਤ ਦੀ ਬਿਮਾਰੀ ਆ, ਜਿਹੜਾ ਜਾਤ ਦਾ ਜ਼ੁਲਮ ਆ, ਉਹ ਸਿਰਫ ਗਾਲਾਂ ਕੱਢਣ ਦੇ ਨਾਲ ਔਰ ਕਿਸੇ ਨੂੰ ਝੂਠਾ ਕਹਿਣ ਦੇ ਨਾਲ ਔਰ ਕਿਸੇ ਦੇ ਉੱਪਰ ਕਹਿ ਲਓ ਮਨੂਵਾਦ ਦੀਆਂ ਗੱਲਾਂ ਕਰਨ ਦੇ ਨਾਲ ਨਹੀਂ ਅਸਰ ਪਿਆ। ਉਹ ਵੀ ਇੱਕ ਅਸਰ ਆ, ਪਰ ਸਿਰਫ ਉਹ ਨਹੀਂ ਅਸਰ। ਜਾਤ ਦਾ ਜਿਹੜਾ ਧੱਕਾ, ਜਾਤ ਦਾ ਜਿਹੜਾ ਕਹਿ ਲਓ ਜ਼ਹਿਰ ਆ, ਉਹ ਇਸ ਗੱਲ ਦੇ ਨਾਲ ਵੀ ਅਸਰ ਪਿਆ ਔਰ ਮਹਿਸੂਸ ਹੁੰਦਾ ਵੀ ਜਦੋਂ ਦੋ ਇਨਸਾਨ ਇਕੱਠੇ ਬਰਾਬਰ ਦਾ ਕੰਮ ਕਰਦੇ ਆ,
ਪਰ ਇੱਕ ਮਾਲਕ ਰਹਿੰਦਾ ਤੇ ਦੂਜਾ ਮਜ਼ਦੂਰ ਰਹਿੰਦਾ। ਉਹ ਵੀ ਇੱਕ ਜਾਤ ਦਾ ਕਹਿ ਲਓ ਧੱਕਾ ਮਹਿਸੂਸ ਹੁੰਦਾ। ਸੋ ਜਿਹੜੀ ਇਹ ਇਤਿਹਾਸ ਮੈਂ ਕਹਿ ਲਓ ਸਾਂਝੀ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਇਹਦੇ ਵਿੱਚ ਇਹ ਦਿਸਦਾ ਵੀ ਜਿਹੜੀ ਕਹਿ ਲਓ ਮਟੀਰੀਅਲ ਰਿਲੇਸ਼ਨਸ ਪੰਜਾਬੀ ਸੋਸਾਇਟੀ ਦੇ ਵਿੱਚ, ਉਹਦੇ ਥੱਲੇ ਇੱਕ ਕੰਟਰਡਿਕਟਰੀ ਆਈਡੀਓਲੋਜੀ ਘੁੰਮਦੀ ਸੀ। ਉਸ ਆਈਡੀਓਲੋਜੀ ਦਾ ਕਹਿ ਲਓ ਇਹ ਮਕਸਦ ਆ ਕਿ ਭਾਵੇਂ ਬੰਦਾ ਹਿੰਦੂ ਹੋਵੇ, ਸਿੱਖ ਹੋਵੇ, ਮੁਸਲਮਾਨ ਹੋਵੇ, ਜ਼ਿਮੀਂਦਾਰ, ਦੂਜਾ ਜਿਹੜਾ ਕੰਮੀ ਆ, ਬੇਸ਼ੱਕ ਉਹ ਹਿੰਦੂ ਆ, ਸਿੱਖ, ਮੁਸਲਮਾਨ ਆ, ਈਸਾਈ ਬਣ ਗਿਆ, ਅਧਰਮੀ ਬਣ ਗਿਆ, ਉਹ ਫੇਰ ਵੀ ਕੰਮੀ ਆ, ਉਹ ਫੇਰ ਵੀ ਉਹਦਾ ਮਜ਼ਦੂਰ ਆ। ਤੇ ਉਹ ਜ਼ਿਮੀਂਦਾਰ ਨੂੰ ਇੰਨਾ ਫਰਕ ਨਹੀਂ ਵੀ ਉਹ ਬੰਦੇ ਦਾ ਧਰਮ ਕਿੱਧਰ ਹੋਇਆ ਤੇ ਕਿੱਧਰ ਨਹੀਂ ਹੋਇਆ। ਸੋ ਜਿਹੜੀ ਅਧਰਮ ਦੀ ਪੋਲਿਟਿਕਸ ਆ, ਜਿਹੜੀ ਉਹਨਾਂ ਨੇ ਲਹਿਰ ਚਲਾਈ ਆ, ਇੱਕ ਪਾਸਿਓਂ ਉਹਨਾਂ ਨੇ ਜਿਹੜੀ ਕਹਿ ਲਓ ਪ੍ਰਾਈਵੇਟ ਪਬਲਿਕ ਡਿਵਾਈਡ ਆ, ਜਾਤ ਦਾ ਜਿਹੜਾ ਹੱਦ ਆ, ਉਹ ਹੱਦ ਟੱਪ ਲਿਆ। ਟੱਪਣ ਸਾਰ ਉਹਨਾਂ ਦੇ ਸਾਹਮਣੇ ਇੱਕ ਹੋਰ ਹੱਦ ਖੜਾ ਹੋ ਗਿਆ ਸੀ। ਉਹ ਟੱਪਣ ਸਾਰ ਉਹਨਾਂ ਦੇ ਸਾਹਮਣੇ ਇੱਕ ਹੋਰ ਵੀ ਹੱਦ ਸੀ, ਜਿਹੜਾ ਧਰਮ ਬਦਲਣ ਦੇ ਨਾਲ ਉਹ ਹੱਦ ਨਹੀਂ ਟੱਪ ਹੋਇਆ। ਸੋ ਸਾਡੀ ਕਹਿ ਲਓ ਜਿਹੜੀ ਅੱਜ ਦੀ ਸਿਚੁਏਸ਼ਨ ਆ, ਹਜੇ ਤੱਕ ਵੀ ਅਸੀਂ ਇੱਕ ਤਰੀਕੇ ਨਾਲ ਉੱਦਾਂ ਦੀ ਸਿਆਸਤ ਨੂੰ ਉਡੀਕਦੇ ਹਾਂ ਜਿਹਦੇ ਵਿੱਚ ਇਮੈਜੀਨੇਟਿਵ ਕਪੈਸਿਟੀ ਵੀ ਹੋਵੇ ਔਰ ਸਬਸਟੈਂਟਿਵ ਫੋਰਸ ਵੀ ਹੋਵੇ। ਇਹ ਜਾਤ ਪਾਤ ਦੀ ਬਿਮਾਰੀ ਨੂੰ ਓਵਰਕਮ ਰਾਦਰ ਦੈਨ ਓਵਰਟਰਨ, ਮਤਲਬ ਜੇ ਚੀਜ਼ ਨੂੰ ਆਪਾਂ ਇਧਰੋਂ ਪਲਟਾ ਕੇ ਇਧਰ ਕਰਦੇ ਹਾਂ, ਪਲਟਾ ਵੀ ਦਿੰਨੇ ਆ, ਪਰ ਉਹ ਚੀਜ਼ ਉਹੀ ਰਹਿੰਦੀ ਆ। ਸੋ ਉੱਦਾਂ ਦੀ ਪੋਲਿਟਿਕਸ ਆਪਾਂ ਦੀ ਕਹਿ ਲਓ ਉਡੀਕ ਆ, ਜਿਹਦੇ ਵਿੱਚ ਸਿਰਫ ਪਲਟਾਉਣ ਦੀ ਨਹੀਂ ਗੱਲ, ਪਰ ਐਕਚੁਅਲੀ ਖਤਮ ਕਰਨ ਦੀ ਗੱਲ ਆ। ਉਹਦੀ ਕਹਿ ਲਓ ਉਡੀਕ ਆ, ਜਿਹਦੇ ਵਿੱਚ ਜਿਹੜੀ ਕੈਸਟ ਹਾਇਰਾਰਕੀ ਦੀ ਮੋਡਰਨਿਟੀ ਆ, ਉਹਦਾ ਸ਼ਾਇਦ ਕੋਈ ਹੱਲ ਲੱਭ ਸਕਦੇ ਆ। ਓਕੇ, ਇਹਦੇ ਨਾਲ ਮੈਂ ਮੇਰੀ ਗੱਲ ਖਤਮ, ਮੈਂ ਬੰਦ ਕਰ ਦਿੰਦਾ ਤੇ ਆਪਾਂ ਉਡੀਕਦੇ ਹਾਂ ਵੀ ਆਪਣੀ ਡਿਸਕਸ਼ਨ ਦੇ ਵਿੱਚ ਤੁਹਾਡੇ ਸਵਾਲ। ਮਿਹਰਬਾਨੀ। ਜੀ ਜੀ ਸਰ, ਬਹੁਤ ਬਹੁਤ ਸ਼ੁਕਰੀਆ ਤੁਹਾਡੀ ਅੱਜ ਦੀ ਇਸ ਗੱਲਬਾਤ ਦਾ। ਕੁਝ ਸਵਾਲ ਦੋਸਤਾਂ ਵੱਲੋਂ ਆਏ। ਸਾਡੇ ਇੱਕ ਬੜੇ ਸੀਨੀਅਰ ਦੋਸਤ ਇਕਬਾਲ ਹੈਦਰ ਭੱਟ ਹੋਰਾਂ ਦਾ ਸਵਾਲ ਹੈ ਕਿ ਜਿਹੜੀ ਦਲਿਤ ਦੀ ਟਰਮ ਹੈ ਉਹ ਮੁਸਲਿਮ ਕੰਮੀ ਵਾਸਤੇ ਕਿਉਂ ਨਹੀਂ ਵਰਤੀ ਜਾਂਦੀ, ਜਦਕਿ ਉਹਨਾਂ ਨੂੰ ਉਹਨਾਂ ਦੇ ਪੇਸ਼ਿਆਂ ਨਾਲ ਹੀ ਬੁਲਾਇਆ ਜਾਂਦਾ, ਕੋਈ ਲੁਹਾਰ ਹੈ, ਤਰਖਾਣ ਹੈ ਜਾਂ ਮੋਚੀ ਹੈ, ਇਹ ਇਹਨਾਂ 'ਚ ਕਿਉਂ ਨਹੀਂ ਵਰਤੀ ਜਾਂਦੀ? ਉਹਨਾਂ ਦਾ ਨਾਮ ਕੀ ਹੈ ਜਿਨ੍ਹਾਂ ਨੇ ਸਵਾਲ ਪੁੱਛਿਆ? ਇਕਬਾਲ ਹੈਦਰ ਭੱਟ। ਓਕੇ, ਇਕਬਾਲ ਜੀ, ਤੇ ਉਹ ਕਹਿੰਦੇ, ਉਹ ਪੁੱਛਦੇ ਆ ਵੀ ਆਪਣੇ ਮੁਸਲਮਾਨ ਜਿਹੜੇ ਕੰਮੀ ਆ ਉਹ ਦਲਿਤ ਲਫ਼ਜ਼ ਕਿਉਂ ਨਹੀਂ ਵਰਤਦੇ? ਹਾਂਜੀ, ਮੁਸਲਮਾਨ ਜਿਹੜੇ ਨੇ ਕਮੀਆਂ ਵਾਸਤੇ ਦਲਿਤ ਲਫ਼ਜ਼ ਕਿਉਂ ਨਹੀਂ ਜਿਹੜਾ ਉਹ ਵਰਤਦੇ, ਦਾ ਟਰਮ ਉਹਨਾਂ ਨੇ ਕਿਉਂ ਨਹੀਂ ਅਡਾਪਟ ਕੀਤੀ, ਜਦਕਿ ਉਹਨਾਂ ਨੂੰ ਉਹਨਾਂ ਦੇ ਪੇਸ਼ਿਆਂ ਨਾਲ ਹੀ, ਮਸਲਨ ਤੁਸੀਂ ਚੁਮਾਰ ਦੀ ਗੱਲ ਕੀਤੀ, ਤੁਸੀਂ ਮੋਚੀ ਉਹਨਾਂ ਨੂੰ ਕਹਿੰਦੇ ਨੇ, ਜਾਂ ਲਵਾਰਾਂ ਨੂੰ ਲਵਾਰ ਹੀ ਕਹਿੰਦੇ ਨੇ, ਜਾਂ ਤਰਖਾਣ ਹੀ ਕਹਿੰਦੇ ਨੇ। ਹਾਂਜੀ, ਯਾ ਇਹ ਐਕਚੁਅਲੀ ਗੱਲ ਜਿਹੜੀ ਆ, ਇਹ ਵੀ ਜਿਹਨੂੰ ਸਾਨੂੰ ਐਕਨੋਲੇਜ ਕਰਨਾ ਚਾਹੀਦਾ। ਜਿਹੜੀ ਦਲਿਤ ਮੂਵਮੈਂਟ ਇੰਡੀਆ ਦੇ ਵਿੱਚ ਉੱਠੀ ਆ, ਅੰਬੇਦਕਰ ਤੋਂ ਲੈ ਕੇ, ਪਰ ਉਸ ਤੋਂ ਗਾਂਹ ਜਿਹੜੇ ਵੱਖਰੇ ਵੱਖਰੇ ਗਰੁੱਪਸ, ਖਾਸ ਕਰਕੇ ਮਹਾਰਾਸ਼ਟਰ ਦੇ ਵਿੱਚ, ਪਰ ਕਹਿ ਲਓ ਯੂਪੀ, ਆਪਣਾ ਪੰਜਾਬ ਦੇ ਵਿੱਚ ਵੀ ਹੋਏ ਆ, ਵੱਖਰੇ ਵੱਖਰੇ ਸਟੇਟਾਂ ਦੇ ਵਿੱਚ, ਤਾਮਿਲਨਾਡੂ ਦੇ ਵਿੱਚ ਵੀ, ਉਹਨਾਂ ਨੇ ਫਿਰ ਇੱਕ ਤਰੀਕੇ ਨਾਲ ਆਹ ਲਫ਼ਜ਼ ਜਿਹੜਾ SC scheduled caste, ਉਹਨੂੰ ਰਿਜੈਕਟ ਕੀਤਾ। ਉਦੋਂ ਬਾਅਦ ਗਾਂਧੀ ਨੇ ਇੱਕ ਹਰੀਜਨ ਲਫ਼ਜ਼ ਚਲਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਉਹਨੂੰ ਵੀ ਰਿਜੈਕਟ ਕੀਤਾ। ਤੇ ਫਿਰ ਉਹ ਇੱਕ ਤਰੀਕੇ ਨਾਲ ਦਲਿਤ ਲਫ਼ਜ਼ ਦੇ ਵਿੱਚ ਆ ਗਏ, ਜਿਹਦੇ ਵਿੱਚ ਉਹ ਕਹਿੰਦੇ ਵੀ ਇਹ ਇੱਕ ਤਰੀਕੇ ਨਾਲ ਸਾਡੀ ਸਿਚੁਏਸ਼ਨ ਨੂੰ ਡਿਸਕ੍ਰਾਈਬ ਕਰਦਾ, ਵੀ ਐਕਚੁਅਲੀ ਅਪਰੈਸਡ, ਡਾਊਨ ਟ੍ਰੋਡਨ, ਟੁੱਟੇ ਹੋਏ, ਬ੍ਰੋਕਨ, ਪਰ ਫਿਰ ਵੀ ਸਾਡੇ 'ਚ ਤਾਕਤ ਆ। ਸੋ ਉਹਨਾਂ ਨੇ ਇਹ ਲਫ਼ਜ਼ ਐਕਚੁਅਲੀ ਸੰਘਰਸ਼ ਦੇ ਵਿੱਚੋਂ ਅਡਾਪਟ ਕੀਤਾ ਤੇ ਉਹਨਾਂ ਨੇ ਇਹ ਗੱਲ ਪੋਪੂਲਰਾਈਜ਼ ਕੀਤੀ ਆ। ਤੇ ਇੰਡੀਆ ਦੇ ਵਿੱਚ ਕਈ ਸੂਬਿਆਂ ਦੇ ਵਿੱਚ ਇਹ ਜ਼ਿਆਦਾ ਕਹਿ ਲਓ ਮੇਨ ਸਟ੍ਰੀਮ ਹੋਈ ਆ, ਔਰ ਕਈ ਏਰੀਆਜ਼ ਦੇ ਵਿੱਚ ਇੰਨੀ ਖਾਸ ਨਹੀਂ। ਹੁਣ ਸੋ ਜੇ ਆਪਾਂ ਕਹੀਏ ਪਾਕਿਸਤਾਨ ਦੇ ਵਿੱਚ, ਮੇਬੀ ਬੰਗਲਾਦੇਸ਼ ਦੇ ਵਿੱਚ, ਜੇ ਸ਼ਾਇਦ ਦਲਿਤ ਲਫ਼ਜ਼ ਮੇਨ ਸਟ੍ਰੀਮ ਦੇ ਵਿੱਚ ਨਹੀਂ ਆਇਆ, ਔਰ ਜਿਹੜੇ ਗਰੁੱਪ ਉੱਥੇ ਕਹਿ ਲਓ ਇਹੋ ਜਿਹੇ ਸੰਘਰਸ਼ ਦੇ ਵਿੱਚ ਲੜ ਰਹੇ ਆ, ਪਰ ਸ਼ਾਇਦ ਉਹ ਨਹੀਂ ਯੂਜ਼ ਕਰਦੇ, ਉਹ ਫਿਰ ਉਹਨਾਂ ਦੀ ਲੋਕਲ ਸਟਰਗਲ ਮੁਤਾਬਕ ਉਹ ਸ਼ਾਇਦ ਉੱਥੇ ਤੱਕ ਨਹੀਂ ਪਹੁੰਚਿਆ। ਜੀ ਜੀ, ਤੇ ਸਰ ਅੱਜ ਕੱਲ੍ਹ ਅਸੀਂ ਵੇਖਦੇ ਹਾਂ ਕਿ ਜਿਸ ਤਰ੍ਹਾਂ ਚੁਮਾਰ ਦਾ ਲਫ਼ਜ਼ ਹੈ, ਉਹ ਚੁਮਾਰ ਦਾ ਜਿਹੜਾ ਲਫ਼ਜ਼ ਹੈ, ਲੋਕੀ ਜਿਹੜਾ ਉਹ ਪ੍ਰਾਈਡ ਦੇ ਨਾਲ ਵੀ ਵਰਤਦੇ ਨੇ
ਇਹ ਸਾਨੂੰ, ਕਿਉਂਕਿ ਅਸੀਂ ਇਸ ਪੰਜਾਬ 'ਚ ਬੈਠੇ ਹਾਂ, ਉਸ ਪੰਜਾਬ ਵੱਲੋਂ ਬਹੁਤ ਸਾਰੀਆਂ ਐਸੀਆਂ ਵਾਇਸਿਸ ਸੁਣਨ ਚਾਹੁੰਦੀਆਂ ਨੇ ਕਿ ਜਿਹੜੇ ਲੋਕਾਂ ਨੇ ਆਪਣੇ ਨਾਮ ਦੇ ਨਾਲ ਲਿਖਣਾ ਨੂੰ ਸ਼ੁਰੂ ਕਰ ਦਿੱਤਾ ਤੇ ਗੱਲਬਾਤ ਜਿਹੜੀ ਇਹਨਾਂ ਉੱਤੇ ਹੁੰਦੀ। Yeah, I mean, ਇਹ ਕਾਫੀ ਕਹਿ ਲਓ ਇੰਟਰਸਟਿੰਗ ਗੱਲ ਆ ਵੀ ਸੋ ਇਹ ਆਪਾਂ ਨੂੰ ਇਹ ਵੀ ਦੇਖਣਾ ਚਾਹੀਦਾ ਵੀ ਇੱਕ ਲੈਂਗੁਏਜ ਕੋਈ ਫਿਕਸਡ ਚੀਜ਼ ਨਹੀਂ। ਲੈਂਗੁਏਜ ਵੀ there's a kind of fluidity to language, ਲੈਂਗੁਏਜ ਵੀ ਚੇਂਜ ਹੁੰਦੀ ਆ। ਸੋ ਚਮਾਰ ਇੱਕ ਟਾਈਮ ਤੇ ਗਾਲ ਸੀ, ਇੱਕ ਕਹਿ ਲਓ ਨੀਵੀਂ ਗੱਲ ਮੰਨਿਆ ਜਾਂਦਾ ਸੀ, ਪਰ ਕੁਆਇਟ ਰਿਮਾਰਕੇਬਲੀ ਇਹ ਪਿਛਲੇ ਮੇਬੀ 2 ਦਹਾਕਿਆਂ ਦੇ ਵਿੱਚ 3 ਵੱਧ ਤੋਂ ਵੱਧ ਕੁਛ ਚਮਾਰਾਂ ਨੇ, ਖਾਸ ਕਰਕੇ ਪੰਜਾਬ ਵਿੱਚ, ਉਹਨਾਂ ਨੇ ਇਹ ਲਫ਼ਜ਼ ਨੂੰ ਰੀਅਪਰੋਪਰੀਏਟ ਕਰਕੇ ਇਹਨਾਂ ਨੂੰ ਆਲਮੋਸਟ ਲਾਈਕ ਇੱਜ਼ਤ ਵਾਂਗੂ ਇਹਨਾਂ ਨੇ ਰੀਇਨਵੈਂਟ ਕਰਕੇ ਵਰਤਿਆ। ਸੋ ਤਾਂ ਤੁਸੀਂ ਦੇਖ ਸਕਦੇ ਆ ਵੀ ਚਮਾਰਾਂ ਦੇ ਪੁੱਤ, ਹਨਾ, ਗੱਡੀਆਂ ਦੇ ਪਿੱਛੇ ਕਈਆਂ ਦੇ ਨੰਬਰ ਪਲੇਟਾਂ ਤੇ ਉੱਪਰ ਇਹ ਲਿਖਿਆ ਆਲਮੋਸਟ ਵੀ ਜਿਵੇਂ ਜਿਹੜੇ ਕਹਿ ਲਓ ਜੱਟਾਂ ਦੇ ਪੁੱਤ ਜੱਟਾਂ ਦੇ, ਜਿਹੜੀ ਉਹ ਮੂਵੀ ਸੀ ਤੇ ਗਾਣਾ ਸੀ, ਉਹਦੀ ਵੀ ਕਹਿ ਲਓ ਬਹੁਤ ਫੈਲੀ ਹੋਈ ਆ। ਉਹਦਾ ਕਹਿ ਲਓ ਇੱਕ ਰਿਸਪੌਂਸ ਆ ਵੀ ਅਸੀਂ ਵੀ ਕਿਸੇ ਦੇ ਪੁੱਤ ਆ ਤੇ ਸਾਡਾ ਜਿਹੜਾ ਜਾਤ ਆ ਉਹ ਇੰਨੀ ਨੀਵੀਂ, ਹਨਾ। ਗਾਣੇ ਵੀ ਹੈ ਇਸ ਗੱਲ ਦੇ ਉੱਪਰ। ਤੇ ਇਹਦੇ ਵਿੱਚ ਇਹ ਵੀ ਦੇਖਣਾ ਚਾਹੀਦਾ ਵੀ ਤਾਂ ਹੀ ਤਾਂ ਮੈਂ ਕਹਿੰਦਾ ਸੀ ਵੀ ਇੱਕ ਚਮਾਰ ਤੇ ਜਿਹੜਾ ਦੂਜਾ ਕੈਟਾਗਰੀ ਆ ਮਤਲਬ ਚੂੜਾ, ਉਹਦੇ ਵਿੱਚ ਇਹੋ ਜਿਹੀ ਕਹਿ ਲਓ ਰੀਇਮੈਜਿਨਿੰਗ ਤੇ ਰੀਅਪਰੋਪਰੀਏਸ਼ਨ ਨਹੀਂ ਹੋਈ। ਸੋ ਇਹ ਵੀ ਇੱਕ ਕਹਿ ਲਓ ਕੰਪਲੈਕਸਿਟੀ ਹੈ ਸਿਚੁਏਸ਼ਨ। ਜੀ ਸਰ, ਸਰ ਅੱਜ ਕੱਲ੍ਹ ਅਸੀਂ ਵੇਖਦੇ ਹਾਂ ਕਿ ਜਿਹੜਾ ਇਸ ਆਇਡੈਂਟੀਟੀ ਨੂੰ ਲੈ ਕੇ, ਦਲਿਤ ਆਇਡੈਂਟੀਟੀ ਨੂੰ ਲੈ ਕੇ ਵੱਖੋ ਵੱਖ ਲਿਟਰੇਚਰ ਵੀ ਲਿਖਿਆ ਜਾ ਰਿਹਾ ਹੈ, ਔਰ ਉਸ ਲਿਟਰੇਚਰ ਨੂੰ ਜਿਹੜਾ ਇੱਕ ਸੋਹਣੇ ਢੰਗ ਨਾਲ ਵਰਤਿਆ ਵੀ ਜਾ ਰਿਹਾ ਹੈ ਲੋਕਾਂ ਨੂੰ ਵਿਖਾਉਣ ਵਾਸਤੇ ਵੀ, ਔਰ ਇਹਦੇ ਨਾਲ ਨਾਲ ਬਹੁਤ ਸਾਰੇ ਪ੍ਰੋਜੈਕਟਸ ਵੀ ਐਸੇ ਆ ਰਹੇ ਨੇ ਕਿ ਜਿਹਦੇ ਨਾਲ ਇਹ ਦਲਿਤ ਕਮਿਊਨਿਟੀ ਨੂੰ ਜਿਹੜਾ ਨਾ ਸਾਹਮਣੇ ਰੱਖ ਕੇ ਬਿਹਤਰੀ ਦਾ ਤਾਂ ਮੈਨੂੰ ਨਹੀਂ ਪਤਾ, ਲੇਕਿਨ ਅੱਛਾ ਇੱਕ ਬਿਜ਼ਨਸ ਹੋ ਰਿਹਾ। ਔਰ ਜਿਹੜਾ ਹੁਣ ਜਿਹੜੇ ਪੰਜਾਬ ਦੇ ਵਿੱਚ CM ਦੀ ਜਿਹੜੀ ਪੋਸਟ ਹੈ ਉਹਦੇ ਵਾਸਤੇ ਵੀ ਇੱਕ ਦਲਿਤ ਨੂੰ ਲਿਆਂਦਾ ਗਿਆ। ਤੁਸੀਂ ਕੀ ਸਮਝਦੇ ਹੋ ਕਿ ਜਿਹੜਾ ਦਲਿਤ ਪ੍ਰੋਜੈਕਟ ਹੈ ਇਹਦਾ ਕੋਈ ਤਲਕ ਇੰਪਰੂਵਮੈਂਟ ਨਾਲ ਵੀ ਹੈ, ਜਾਂ ਜਿੱਦਾਂ ਅਸੀਂ ਵੇਖਦੇ ਹਾਂ ਕਿ ਜਿਹੜੀ ਡਿਵਾਈਡ ਪੰਜਾਬ ਦੇ ਵਿੱਚ ਚੱਲ ਰਹੀ ਸੀ ਉਹਦੇ ਵਿੱਚ ਇੱਕ ਨਵੀਂ ਡਿਵਾਈਡ ਦਲਿਤ ਦੀ ਵੀ ਆ ਗਈ ਤੇ ਅਸੀਂ ਮਜ਼ਹਬੀ ਜਿਹੜੀਆਂ ਵੰਡਾਂ ਸਨ ਉਹਨਾਂ ਚੋਂ ਇੱਕ ਦੀ ਬਜਾਏ 2 ਦੀ ਬਜਾਏ ਅਸੀਂ 4 5 6 ਵੰਡਾਂ ਵਿੱਚ ਫੇਰ ਚਲੇ ਗਏ। ਤੁਸੀਂ ਇਹਦੇ ਬਾਰੇ ਕੀ? ਇਹ ਐਕਚੁਅਲੀ ਕਾਫੀ ਅਹਿਮ ਸਵਾਲ ਆ ਜਿਨ੍ਹਾਂ ਨੇ ਪੁੱਛਿਆ। ਜਿਹੜੇ ਸਵਾਲ ਪੁੱਛਣ ਵਾਲੇ ਉਹ ਜੇ ਸਾਹਮਣੇ ਹੋਣ ਤਾਂ ਜ਼ਿਆਦਾ ਸਵਾਦ ਆਉਂਦਾ ਵੀ ਅਸੀਂ ਮਿਲ ਸਕੀਏ। ਪਰ ਐਨੀਵੇ, ਸੋ ਇਹਦੇ ਵਿੱਚ 2 ਗੱਲਾਂ। ਇੱਕ ਜਿਹੜਾ ਤੁਸੀਂ ਕਿਹਾ ਵੀ ਜਿਹੜੀ ਏਕਤਾ ਦੀ ਗੱਲ ਆ, ਯੂਨਿਟੀ ਹੋਈ ਹੈ, ਯੂਨਿਟੀ ਹੋਣ ਦੇ ਨਾਲ ਸਾਰੇ ਜੁੜ ਕੇ ਰਹੀਏ ਤੇ ਫਿਰ ਜਿਹੜੇ ਖਾਸ ਮਸਲੇ ਆ ਉਹਨਾਂ ਦੇ ਨਾਲ ਆਪਾਂ ਲੜ ਕੇ ਸੰਘਰਸ਼ ਜਾਰੀ ਕਰਕੇ ਜਿੱਤੀਏ। ਉਹ ਜਿਹੜੀ ਗੱਲ ਆ ਉਹ ਹੁਣ ਉਹਦਾ ਕਹਿ ਲਓ ਬਾਹਲਾ ਕੋਈ ਯਕੀਨ ਨਹੀਂ ਕਰਦਾ, ਬਿਕਾਜ਼ ਜਿਹੜੇ ਤਕੜੇ ਲੋਕ ਆ, ਜਿਹੜੀਆਂ ਕਹਿ ਲਓ ਸੋ ਕਾਲਡ ਉੱਪਰਲੀਆਂ ਜਾਤਾਂ ਕਹਿ ਲਓ, ਉਹ ਕਹਿ ਕੇ ਉਸ ਕਹਿ ਲਓ ਏਕਤਾ ਦੇ ਵਿੱਚ ਫਿਰ ਵੀ ਉਹੀ ਧੱਕਾ ਰਿਹਾ। ਤੇ ਇੱਕ ਤਰੀਕੇ ਨਾਲ ਜਿਹੜੀ ਇੰਡੀਆ ਦੀ ਪੋਲਿਟਿਕਸ ਉਹ ਫਿਰ ਆਈਡੈਂਟੀਟੇਰੀਅਨ ਬੇਸਡ ਮੂਵਮੈਂਟਸ ਦੇ ਨਾਲ ਜੋੜ ਕੇ ਹਰ ਕਹਿ ਲਓ ਗਰੁੱਪ ਨੂੰ ਕੋਈ ਨਾ ਕੋਈ ਡਿਗਨਿਟੀ ਤੇ ਸੈਲਫ ਰਿਸਪੈਕਟ ਤੇ ਸਪੇਸ ਮਿਲਦੀ ਆ। ਸੋ ਹੁਣ ਉਹ ਜਿਹੜੀ ਕਹਿ ਲਓ ਫੋਕੀ ਏਕਤਾ ਤੇ ਤਾਂ ਸਾਰਿਆਂ ਨੂੰ ਕਹਿ ਲਓ ਉਹ ਆਪਦਾ ਡਿਸਟੈਂਸ ਰੱਖ ਕੇ ਆਪਦਾ ਚਲਾਉਣਾ ਚਾਹੁੰਦੇ ਆ। ਉਹਦੇ ਵਿੱਚ ਬਥੇਰੇ ਕਹਿ ਲਓ ਪਖੰਡੀ ਜਿਹੇ ਆ, ਜਿਹੜੇ ਆਪਰਚੂਨਿਸਟਿਕ ਵੀ ਆ, ਜਿਹੜੇ ਕਹਿ ਲਓ ਉਵੇਂ ਫਰਕ ਪਾਉਣਾ ਚਾਹੁੰਦੇ ਆ ਤੇ ਆਪਦਾ ਕਹਿ ਲਓ ਦੁਕਾਨ ਚਲਾਉਣੀ ਚਾਹੁੰਦੇ ਆ, ਉਹ ਵੀ ਹੈ। ਪਰ ਜਨਰਲੀ ਜਿਹੜੇ ਇਹ ਕਹਿ ਲਓ ਦਲਿਤ ਰੀਸਰਜੈਂਸ ਆ, ਉਹ ਫਿਰ ਆਪਦਾ ਰਾਹ ਬਣਾ ਕੇ ਇਸ ਕਰਕੇ ਉਹ ਕਹਿ ਲਓ ਅਲੱਗ ਰਹਿਣਾ ਚਾਹੁੰਦੇ ਆ ਤੇ ਹੋਰ ਗਰੁੱਪਾਂ ਦੇ ਨਾਲ ਏਕਤਾ ਫਿਰ ਵੀ ਬਣਾ ਸਕਦੇ ਆ। ਪਰ ਏਕਤਾ ਬਣਾਉਣੀ ਇੱਕ ਗੱਲ ਆ, ਉਹਦੇ ਵਿੱਚ ਕਹਿ ਲਓ ਆਪਣੇ ਆਪ ਨੂੰ ਡਿਸੋਲਵ ਕਰਕੇ ਜੁੜਨਾ ਉਹ ਵੱਖਰੀ ਗੱਲ ਆ। ਹੁਣ ਤੇ ਇਹਦੀ ਗੱਲ ਮੈਂ ਖਾਸ ਕਰਕੇ ਜਿਹੜੇ ਕਹਿ ਲਓ ਅਧਰਮ ਮੂਵਮੈਂਟ ਆ, ਹੁਣ ਜਿਹੜਾ ਕਹਿ ਲਓ ਦਲਿਤ ਸਵਾਲ ਕਹਿ ਲਓ ਸਿੱਖ ਕੌਮ ਦੇ ਵਿੱਚ, ਈਸਾਈਆਂ ਦੇ ਵਿੱਚ, ਕਹਿ ਲਓ ਈਵਨ ਮੁਸਲਮਾਨਾਂ ਦੇ ਵਿੱਚ, ਉਹ ਇੱਕ ਅਹਿਮ ਕਹਿ ਲਓ ਸੰਘਰਸ਼ ਚੱਲ ਰਿਹਾ। ਮਤਲਬ ਉਹਦੇ ਵਿੱਚ ਜਿਹੜੇ ਪ੍ਰਚਾਰਕ ਆ ਉਹ ਮਿਹਨਤ ਕਰਦੇ ਆ ਤੇ ਆਪਣੇ ਦੂਜੇ ਕਹਿ ਲਓ ਧਾਰਮਿਕ ਲੋਕਾਂ ਨੂੰ ਕਹਿੰਦੇ ਆ ਵੀ ਆਹ ਜਾਤ ਪਾਤ ਦਾ ਮਸਲਾ ਹੈ ਨਹੀਂ ਸਿੱਖੀ ਦੇ ਵਿੱਚ, ਔਰ ਇਹ ਹੈ ਨਹੀਂ ਇਸਲਾਮ ਦੇ ਵਿੱਚ, ਇਹਨੂੰ ਸਾਨੂੰ ਖਤਮ ਕਰਨਾ ਚਾਹੀਦਾ, ਸਾਨੂੰ ਆਪਣੇ ਧਰਮ ਦੇ ਨਾਲ ਮੁਤਾਬਕ ਰਹਿਣਾ ਚਾਹੀਦਾ, ਸਾਨੂੰ ਇਨਕਲੂਸਿਵ ਹੋਣਾ ਚਾਹੀਦਾ। ਉਹ ਇੱਕ ਸਟਰਗਲ ਚੱਲ ਰਹੀ ਆ। ਸੋ ਕਈ ਵਾਰੀ ਆਪਾਂ ਕਹਿੰਦੇ ਆ ਵੀ ਧਰਮ ਨਵਾਂ ਆਇਆ ਤੇ ਉਹਦੇ ਵਿੱਚ ਫਿਰ ਵੀ ਜਾਤ ਪਾਤ ਆ, ਸੋ ਇਹਦਾ ਮਤਲਬ ਧਰਮ ਫੇਲ ਆ। ਏਦਾਂ ਦੀ ਗੱਲ ਨਹੀਂ, ਉਹ ਐਕਚੁਅਲੀ ਇੱਕ ਸੋਸ਼ਲ ਸਟਰਗਲ ਹੋ ਰਹੀ ਆ। ਪਰ ਜਿਹੜੇ ਦਲਿਤ ਦੂਜੇ ਧਰਮ ਦੇ ਵਿੱਚ ਆ ਹਟੇ ਆ, ਮਤਲਬ ਅਧਰਮ ਕਹਿ ਲਓ, ਉਹ ਜਿਹੜਾ ਕਹਿ ਲਓ ਆਲ ਇੰਡੀਆ ਦੇ ਵਿੱਚ ਬੁੱਧ ਧਰਮ ਦੀ ਕਹਿ ਲਓ ਦਲਿਤਾਂ ਨਾਲ ਰਿਸਰਜੈਂਸ ਹੋਈ ਆ,
ਉਹਨਾਂ ਨੇ ਫਿਰ ਆਪਦਾ ਧਰਮ ਚਲਾ ਕੇ ਆਪਦੀ ਸਟਰਗਲ ਚਲਾਉਣੀ ਆ ਗਾਂ ਦੀ। ਤੇ ਜਿਹੜੀ ਤੁਸੀਂ ਆਹ ਸੀਐਮ ਦੀ ਗੱਲ ਕਹਿੰਦੇ ਆ, ਲੁੱਕ ਆਪਾਂ ਆਸ ਇਹ ਰੱਖ ਸਕਦੇ ਆ ਵੀ ਇਹ ਤਾਂ ਇੱਕ ਕਿਸਮ ਦੇ ਨਾਲ ਜਿਹੜੀ ਕਾਂਗਰਸ ਆ ਤੇ ਜਿਹੜੇ ਇਹ ਗਾਂਧੀ ਪਰਿਵਾਰ ਆ, ਇਹਨਾਂ ਦੀ ਆਪਦੀ ਖੇਡ ਆ। ਜਿਹਨੂੰ ਲੈਣਾ, ਜਿਹਨੂੰ ਨਹੀਂ ਲੈਣਾ ਚਾਹੁੰਦੇ, ਜਿਹਨੂੰ ਲਾਤਾ, ਜਿਹਨੂੰ ਪਾਤਾ, ਹਨਾ। ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਸੀ ਵੀ ਜਿਹੜੇ ਸਾਡੇ ਇੰਨੇ ਤੁਰੇ ਫਿਰਦੇ ਆ, ਤੁਸੀਂ ਕਹਿ ਲਓ ਲਹਿੰਦੇ ਪੰਜਾਬ ਵਾਲੇ, ਤੁਸੀਂ ਵੀ ਸਾਡੇ 2-3 ਲੈ ਲਓ ਸਾਥੋਂ ਤੇ ਸਾਨੂੰ ਛੁਟਕਾਰਾ ਮਿਲੇ। ਪਰ ਜਿਹੜਾ ਇਹ ਚੰਨੀ ਆ, ਇਹ ਸਿਰਫ ਕਹਿ ਲਓ ਇੱਕ ਟੋਕਨ ਨਹੀਂ, ਸਿਰਫ ਇਹ ਕਹਿ ਲਓ ਇੱਕ ਮੈਨੀਪੂਲੇਟਿਡ ਬੰਦਾ ਨਹੀਂ, ਇਹਦੀ ਆਪਦੀ ਵੀ ਕਹਿ ਲਓ ਅਣਖ ਆ, ਆਪਦੀ ਵੀ ਸੋਚ ਆ ਤੇ ਆਪਦੀ ਵੀ ਇਹਦੀ ਫੋਲੋਇੰਗ ਆ। ਸੋ ਬੇਸ਼ੱਕ ਇਹ ਕਾਂਗਰਸ ਨੇ ਚੁਣ ਕੇ ਇਹਨੂੰ ਕਹਿ ਲਓ ਥਾਪੀ ਦੇ ਕੇ ਬਣਾਤਾ। ਟਾਈਮ ਦੱਸੂਗਾ ਵੀ ਜੇ ਉਹਦੀ ਆਪਦੀ ਇੰਡੀਪੈਂਡੈਂਟ ਏਜੰਡਾ ਹੋ ਸਕਦਾ, ਜਿਹਦੇ ਵਿੱਚ ਉਹ ਕੁਛ ਨਵਾਂ ਲੈ ਕੇ ਆ ਸਕਦਾ। ਜੇ ਇਹ ਸਿਰਫ ਤੋਂ ਸਿਰਫ ਕਹਿ ਲਓ ਖਾਸ ਡੈਮੋਗ੍ਰਾਫਿਕ ਪੋਲਿਟਿਕਸ ਦੇ ਵਿੱਚ ਖੇਡ ਆ, ਔਰ 2-3 ਮਹੀਨਿਆਂ ਦੇ ਵਿੱਚ ਇਹਨੂੰ ਰਹਿਣ ਦਿੱਤਾ ਤੇ ਇਲੈਕਸ਼ਨ ਦੇ ਟਾਈਮ ਤੇ ਲਾਤਾ, ਫਿਰ ਤਾਂ ਇਹ ਇੱਕ ਬੁਰੀ ਕਿਸਮ ਦੀ ਆਪੋਰਚੁਨਿਜ਼ਮ ਤੇ ਟੋਕਨਿਜ਼ਮ ਸਾਰਿਆਂ ਨੂੰ ਦਿਸੂਗਾ ਤੇ ਉਹਦੇ ਵਿੱਚ ਆਈ ਥਿੰਕ ਕਾਂਗਰਸ ਨੂੰ ਬਹੁਤ ਜ਼ਿਆਦਾ ਸੈਟਬੈਕ ਲੱਗੇਗੀ ਔਰ ਲੱਗਣੀ ਚਾਹੀਦੀ ਆ। ਤੇ ਬਾਕੀ ਦੂਜੇ ਪਾਰਟੀਜ਼ ਵੀ ਇਹੀ ਕੁਛ ਕਰਦੇ ਆ, ਮਤਲਬ ਅਕਾਲੀ ਦਲ ਵੀ ਭਾਲਦੇ ਆ ਇੱਧਰ ਉੱਧਰ ਪੀਐਸਪੀ ਨਾਲ ਟਾਈ ਅਪ, ਆਮ ਆਦਮੀ ਦੇ ਵਿੱਚ ਇਹ ਵੀ ਫਿਕਰ ਆ ਵੀ ਕਿਹਨੂੰ ਆਪਾਂ ਖੜਾ ਕਰੀਏ, ਤੇ ਦੂਜੇ ਪਾਸੇ ਬੀਜੇਪੀ ਤਾਂ ਉਹਨਾਂ ਦਾ ਤਾਂ ਪਤਾ ਹੀ ਆ ਵੀ ਉਹਨੇ ਕੀ ਕਰਨਾ। ਹਾਂਜੀ, ਗਿੱਲ ਸਾਹਿਬ ਵੋਟ ਦੇ ਹਵਾਲੇ ਨਾਲ ਵੀ ਕਿਹਾ ਜਾਂਦਾ ਨਾ, ਕਿਉਂਕਿ ਉਹਨਾਂ ਦਾ ਵੋਟ ਵੀ ਜ਼ਿਆਦਾ ਹੈ ਤੇ ਇਸ ਕਰਕੇ ਵੀ ਜਿਹੜਾ ਉਹਨੂੰ ਲਿਆ ਜਾਂਦਾ। ਅਸਾਂ ਕਿਉਂਕਿ ਕਲੋਨੀਅਲ ਪੰਜਾਬ ਦੀ ਜੇ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਜਿਹੜੀ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਜਿਹੜੀ ਡਿਵਾਈਡ ਸੀ ਉਹ ਇਸ ਤਰ੍ਹਾਂ ਦੀ ਨਹੀਂ ਸੀ। ਮਤਲਬ ਜਿਹੜੇ ਕੰਮ ਕਿਸਾਨ ਕਰ ਰਹੇ ਨੇ ਉਹ ਉੱਥੇ ਕਰ ਰਹੇ ਨੇ ਤੇ ਉਹਨਾਂ ਦੇ ਵਿੱਚ ਉਸ ਤਰ੍ਹਾਂ ਦੀ ਡਿਵਾਈਡ ਨਹੀਂ ਸੀ। ਤੇ ਕੀ ਸਿਰਫ ਇਹ ਕੰਮ ਦੀ ਵਜ੍ਹਾ ਤੋਂ ਸੀ, ਜਾਂ ਅਸੀਂ ਇਹਨਾਂ ਨੂੰ ਕਹਿ ਸਕਦੇ ਕਿ ਇੱਥੇ ਦੇ ਇੱਥੇ ਦਾ ਜਿਹੜੇ ਰਸਮੋ ਰਿਵਾਜ ਸਨ ਜਾਂ ਜਿਹੜੇ ਸੂਫੀ ਸਨ, ਉਹਨਾਂ ਦਾ ਵੀ ਇੱਕ ਵੱਡਾ ਹਿੱਸਾ ਸੀ ਜਿਨ੍ਹਾਂ ਨੇ ਜਿਹੜੀ ਜ਼ਾਤ ਪਾਤ ਤੋਂ ਦੂਰ, ਮਤਲਬ ਬ੍ਰਾਹਮਣ ਕਦੀ ਵੀ ਪੰਜਾਬ ਦੇ ਵਿੱਚ ਉਸ ਤਰ੍ਹਾਂ ਤਗੜਾ ਨਹੀਂ ਰਿਹਾ ਜਿਸ ਤਰ੍ਹਾਂ ਉਹ ਉਸ ਦੂਜੇ ਬੰਨੇ ਨਜ਼ਰ ਆਉਂਦਾ ਸੀ। ਤੇ ਤੁਸੀਂ ਇਸ ਬਾਰੇ ਜਿਹੜੀ ਕੀ ਕਹਿੰਦੇ? ਇਹ ਕਹਿ ਲਓ ਜਿਹੜੀ ਜਾਤ ਦੀ ਕਹਿ ਲਓ ਬਿਮਾਰੀ ਆ, ਜਿਹੜਾ ਪੰਜਾਬ ਦੇ ਵਿੱਚ ਵੱਖਰੀ ਕਿਸਮ ਦੀ ਬਿਮਾਰੀ ਆ, ਹਨਾ। ਬੰਗਲਾਦੇਸ਼ ਦੇ ਵਿੱਚ ਸ਼ਾਇਦ ਵੱਖਰੀ ਕਿਸਮ ਦੀ ਆ, ਤਾਮਿਲਨਾਡੂ ਦੇ ਵਿੱਚ ਵੱਖਰੀ ਆ, ਹਨਾ, ਮਹਾਰਾਸ਼ਟਰ ਦੇ ਵਿੱਚ ਵੱਖਰੀ ਆ। ਗੱਲ ਇਹ ਹੁੰਦੀ ਆ ਵੀ ਜਦੋਂ ਆਲ ਇੰਡੀਆ ਫਰੇਮਵਰਕ ਦੀ ਗੱਲ ਕਰਦੇ ਆ, ਉਹ ਫਿਰ ਤਕਰੀਬਨ 2-3 ਸੂਬਿਆਂ ਦੀ ਤਜਰਬੇ ਲੈ ਕੇ ਫਿਰ ਇਹ ਸਾਰੀ ਇੰਡੀਆ ਦੀ ਕਹਾਣੀ ਉਸ ਗੱਲ ਨਾਲ ਬਣ ਜਾਂਦੀ ਆ, ਰਾਈਟ। ਫਿਰ ਪਾਕਿਸਤਾਨ ਨੂੰ ਤਾਂ ਛੱਡ ਦਿਓ, ਕਿਤੇ ਹੋਰ ਮੁਲਕਾਂ ਨੂੰ ਛੱਡ ਦਿਓ, ਫਿਰ ਉਹੀ ਕਹਾਣੀ ਰਹਿੰਦੀ ਆ। ਪਰ ਪੰਜਾਬ ਦੇ ਵਿੱਚ ਇਹ ਸਿਚੁਏਸ਼ਨ ਜੋ ਮੈਂ ਪੇਸ਼ ਕੀਤਾ, ਹੋਰ ਜਿਨ੍ਹਾਂ ਨੇ ਕਹਿ ਲਓ ਖੋਜ ਕੀਤੀ ਆ, ਉਹ ਦੱਸ ਰਹੇ ਆ ਵੀ ਇਹ ਵੱਖਰਾ, ਇੱਥੇ ਐਕਚੁਅਲੀ ਮਾਹੌਲ, ਸਮਾਜ, ਇਹਦੇ ਵਿੱਚ ਫਰਕ ਹੈ। ਹੁਣ ਜਦੋਂ ਆਪਾਂ ਫਰਕ ਦਾ ਲਫ਼ਜ਼ ਵਰਤਦੇ ਆ, ਇਹਦਾ ਇਹ ਨਹੀਂ ਮਤਲਬ ਵੀ ਜੀ ਇੱਥੇ ਸਭ ਕੁਛ ਚੰਗਾ ਤੇ ਦੂਜੇ ਪਾਸੇ ਸਭ ਕੁਛ ਮਾੜਾ। ਇੰਨੀ ਛੇਤੀ ਸੌਖੀ ਸੁਪਰਫਿਸ਼ਲ ਕਹਿ ਲਓ ਕੁਆਲਿਟੇਟਿਵ ਐਨਾਲਿਸਿਸ ਨਹੀਂ ਹੋ ਰਹੀ ਔਰ ਸਟੇਟਮੈਂਟ ਨਹੀਂ। ਪਰ ਜੇ ਆਪਾਂ ਫਰਕ ਦਾ ਲਫ਼ਜ਼ ਵਰਤ ਕੇ ਉਹਨੂੰ ਸਿੱਧਾ ਸਮਝੀਏ ਵੀ ਕੈਸਟ ਦੀ ਜਿਹੜੀ ਆਪਰੇਸ਼ਨ ਆ, ਕੈਸਟ ਦਾ ਜਿਹੜਾ ਲੌਜਿਕ ਆ, ਉਹ ਐਕਚੁਅਲੀ ਡਿਫਰੈਂਟ ਆ ਤੇ ਉਸ ਗੱਲ ਨੂੰ ਸਾਨੂੰ ਮੰਨਣਾ ਚਾਹੀਦਾ। ਮੰਨ ਕੇ ਫਿਰ ਵੀ ਜਿਹੜੀ ਕਹਿ ਲਓ ਜਾਤ ਪਾਤ ਦੇ ਖਿਲਾਫ ਸੰਘਰਸ਼ ਆ, ਉਹਨੂੰ ਆਪਾਂ ਚੱਜ ਨਾਲ ਸਮਝ ਕੇ ਉਹਦੇ ਵਿੱਚ ਸ਼ਾਇਦ ਆਪਾਂ ਜਿੱਤ ਸਕਦੇ ਹਾਂ। ਹੁਣ ਇਹ ਜਿਹੜਾ ਕਹਿ ਲਓ ਆਮ ਜਿਹੜਾ ਐਗਜ਼ਾਮਪਲ ਮਿਸਾਲ ਹੁੰਦਾ ਵੀ ਕਹਿ ਲਓ ਜੇ ਕੋਈ ਪੰਡਿਤ ਘਰੋਂ ਨਿਕਲ ਕੇ ਉਹਦੇ ਸਾਹਮਣੇ ਕੋਈ ਦਲਿਤ ਆਉਂਦਾ ਔਰ ਮਰ ਜਾ ਉਹਦੇ ਨਾਲ ਮੋਢਾ ਲੱਗਦਾ, ਉਹ ਛੇਤੀ ਘਬਰਾ ਜਾਂਦਾ, 2 ਗਾਲਾਂ ਕੱਢ ਕੇ ਘਰੇ ਜਾ ਕੇ ਫਿਰ ਉਹਨਾਂ ਨੂੰ ਨਹਾਉਣਾ ਪੈਂਦਾ, ਹਨਾ, ਗੰਦੇ ਹੋ ਗਏ, ਰਾਈਟ। ਇਹੋ ਜਿਹੀ ਕਹਾਣੀ ਬਹੁਤ ਕਾਫੀ ਟਾਈਮ ਤੋਂ ਕਹਿ ਲਓ ਘੁੰਮਦੀ ਰਹਿੰਦੀ ਹੈ ਵੀ ਇਹ ਜਾਤ ਪਾਤ ਇਹ ਹੈ ਜੀ, ਬ੍ਰਾਹਮਣ ਇੱਕ ਪਾਸੇ ਤੇ ਦਲਿਤ ਕਿਤੇ ਹੋਰ। ਹੁਣ ਪੰਜਾਬ ਦੇ ਵਿੱਚ ਜਾਓ ਤੇ ਇਹੋ ਜਿਹੀ ਗੱਲ ਹੈ ਨਹੀਂ। ਇਹੋ ਜਿਹੀ ਗੱਲ ਵੀ ਅਸੀਂ ਤੁਸੀਂ ਸਾਡੇ ਨਜ਼ਰ ਦੇ ਵਿੱਚ ਵੀ ਨਾ ਆਓ, ਤੁਸੀਂ ਸਾਡੇ ਮੋਢੇ ਤੇ ਨਹੀਂ ਛੇੜਨਾ, ਤੁਸੀਂ ਜਮਾਂ ਹੀ ਦੂਰ ਰਹਿਣਾ, ਇਹੋ ਜਿਹੀ ਗੱਲ ਉਸ ਹਿਸਾਬ ਦੇ ਨਾਲ ਹੈ ਨਹੀਂ। ਖਾਸ ਕਰਕੇ ਪਿੰਡਾਂ ਦੇ ਵਿੱਚ ਜਿੱਥੇ ਬੰਦੇ ਇਕੱਠੇ ਮਿਹਨਤ ਕਰਦੇ ਆ, ਖੇਤਾਂ ਦੇ ਵਿੱਚ ਜਾ ਕੇ ਬਰਾਬਰ ਹਲ ਵਾਹੁੰਦੇ ਆ, ਹਾੜੀ ਕਰਦੇ ਆ, ਇਹੋ ਜਿਹਾ ਫਰਕ ਐਕਚੁਅਲ ਪੋਸੀਬਲ ਹੀ ਨਹੀਂ। ਔਰ ਜਿੱਦਾਂ ਤੁਸੀਂ ਕਿਹਾ ਵੀ ਜਿਹੜੇ ਕਹਿ ਲਓ ਪੰਜਾਬ ਦੇ ਵਿੱਚ ਸੂਫੀ ਤਰ੍ਹਾਂ ਸਿੱਖੀ ਦਾ ਜਿਹੜਾ ਅਸਰ ਆ, ਹੋਰ ਕਹਿ ਲਓ ਜਿਸ ਤਰੀਕੇ ਨਾਲ ਇਸਲਾਮ ਵੀ ਆਇਆ, ਈਸਾਈਆਂ ਦਾ ਵੀ ਅਸਰ ਪਿਆ, ਉਹ ਜਿਹੜੀ ਕਹਿ ਲਓ ਸਿੱਧੀ ਵਿਰੋਧ, ਸਿੱਧਾ ਕਹਿ ਲਓ ਜ਼ਹਿਰ, ਉਹ ਉਸ ਹਿਸਾਬ ਨਾਲ ਨਹੀਂ ਹੋਇਆ। ਪਰ ਹੋਰ ਕਿਸਮ ਦੇ ਨਾਲ ਉਹ ਫਰਕ ਰਹੇ ਵੀ ਆ ਤੇ ਨਵੇਂ ਤਰੀਕੇ ਨਾਲ ਬਣੇ ਵੀ ਆ। ਸੋ ਇਹੋ ਜਿਹੀ ਕਹਿ ਲਓ ਕੰਪਲੈਕਸਿਟੀ ਜਿਹੜੀ ਆ
ਸਾਨੂੰ ਇਹ ਸਮਝ ਕੇ ਜਿਹੜੇ ਐਕਚੁਅਲ ਸੰਘਰਸ਼ ਦੇ ਵਿੱਚ ਚੱਲ ਰਹੇ ਆ ਲੋਕ, ਔਰ ਆਪ ਜੇ ਅਸੀਂ ਸੰਘਰਸ਼ ਦੇ ਵਿੱਚ ਆ, ਸਾਨੂੰ ਇਹੋ ਜਿਹੀਆਂ ਗੱਲਾਂ ਸਮਝ ਕੇ ਆਪਾਂ ਨੂੰ ਸੰਘਰਸ਼ ਅਸੀਂ ਹੋਰ ਕਾਇਮ ਰੱਖ ਸਕਦੇ ਹਾਂ। ਇਹ ਗੱਲ ਕਹਿ ਲਓ ਸੰਘਰਸ਼ ਨੂੰ ਢਾਹ ਲਾਉਣ ਵਾਲੀ ਨਹੀਂ ਗੱਲ, ਇਹਨੂੰ ਹੋਰ ਕਾਇਮ ਰੱਖਣ ਵਾਲੀ ਗੱਲ ਇਹ ਜੋਤੀ ਹੈ ਏਦਾਂ। ਜੀ ਸਰ ਤੁਸੀਂ ਦੱਸਿਆ ਕਿ ਤੁਹਾਡੀ ਇੱਕ ਬੁੱਕ ਦਾ ਇਹ ਜਿਹੜਾ ਹੈ ਵੇ ਚੈਪਟਰ ਹੈ, ਤੇ ਅਸੀਂ ਚਾਹਾਂਗੇ ਕਿ ਆਉਣ ਵਾਲੇ ਦਿਨਾਂ 'ਚ ਜਿਹੜੀ ਤੁਹਾਡੀ ਬੁੱਕ ਹੈ ਉਹਦੇ ਤੇ ਵੀ ਜਿਹੜੀ ਇਹ ਗੱਲਬਾਤ ਅਸੀਂ ਕਰ ਸਕੀਏ, ਅਗਰ ਤੁਸੀਂ ਟਾਈਮ ਦਿਓਗੇ ਤੇ ਉਹ ਬੜਾ ਅੱਛਾ ਰਹੇਗਾ। ਔਰ ਮੈਂ ਇਹ ਗੱਲ ਕਰਾਂਗਾ ਕਿ ਸਾਡੇ ਇਸ ਵੇਲੇ ਪੰਜਾਬ ਦੇ ਵਿੱਚ ਵੀ ਜਿਹੜਾ ਇੱਕ ਲਫ਼ਜ਼ ਖਾਸ ਕਰ ਵਰਤਿਆ ਜਾਂਦਾ, ਸਾਡੇ ਵਾਲੇ ਬੰਨੇ ਦਲਤ ਤੇ ਨਹੀਂ, ਇੱਕ ਲਫ਼ਜ਼ ਮਸੱਲੀ ਵਰਤਿਆ ਜਾਂਦਾ ਹੈ, ਉਹਦੇ ਹਵਾਲੇ ਨਾਲ ਮੈਂ ਪੁੱਛਣਾ ਚਾਹਾਂਗਾ ਕਿ ਕੀ ਉਹ ਚੜ੍ਹਦੇ ਪੰਜਾਬ ਵਿੱਚ ਵੀ ਕੋਈ ਮੁਸੱਲੀ ਦਾ ਲਫ਼ਜ਼ ਵਰਤਿਆ ਜਾਂਦਾ ਹੈ, ਜਾਂ ਉਹਨਾਂ ਨੂੰ ਜਿਹਨਾਂ ਤੁਸੀਂ ਦਲਤ ਵਰਤਦੇ ਹੋ, ਕੀ ਉੱਥੇ ਮੁਸੱਲੀ ਵੀ ਹੈ ਨੇ, ਜਾਂ ਕਿਸੇ ਕੋਈ ਮੁਸੱਲੀ ਬਿਲਕੁਲ ਏਲੀਅਨ ਜਿਹੜਾ ਵਰਡ ਹੈ ਫॉर ਚੜ੍ਹਦਾ ਪੰਜਾਬ? ਸੋ ਇਹ ਮੇਰੀ ਜਿਹੜੀ ਸੈਕੰਡ ਸਲਾਈਡ ਸੀ ਉਹਦੇ ਵਿੱਚ ਇਹ ਦੱਸਿਆ ਸੀ ਵੀ ਜਿਹੜੇ ਅਗੇਨ ਮੈਂ ਹੈਜ਼ਿਟੇਸ਼ਨ ਨਾਲ ਕਹਿੰਦਾ, ਜਿਹੜੇ ਚੂੜੇ ਸੀ, ਜਿਹੜੇ ਮੁਸਲਮਾਨ ਚੂੜੇ ਸੀ, ਉਹਨਾਂ ਨੂੰ ਮਸਾਲੀ ਦੱਸਿਆ ਜਾਂਦਾ ਸੀ। ਤੇ ਸੋ ਚੜ੍ਹਦੇ ਪੰਜਾਬ ਦੇ ਵਿੱਚ ਵੀ ਸੀ, ਮਤਲਬ 47 ਤੋਂ ਪਹਿਲਾਂ, ਬਿਕਾਜ਼ ਉਹ ਮਸਾਲੀ ਸੀ, ਮਜ਼੍ਹਬੀ ਸੀ, ਮਾਸੀ ਸੀ, ਵਾਲਮੀਕੀ ਸੀ, ਉਹ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਰਹਿੰਦੇ ਸੀ। ਹੁਣ 47 ਤੋਂ ਬਾਅਦ ਕੀ ਹੋਇਆ ਵੀ ਜਿਹੜੇ ਮੁਸਲਮਾਨ ਕੱਢੇ ਗਏ, ਨਿਕਲੇ ਗਏ ਤੇ ਆਪਣਾ ਲਹਿੰਦੇ ਪੰਜਾਬ ਦੇ ਵਿੱਚ ਆ ਗਏ। ਇਹਦਾ ਇਹ ਮਤਲਬ ਆ ਵੀ ਇਸ ਪਾਸੇ ਦੇ ਮੁਸਲਮਾਨ ਚੂੜੇ ਹੈ ਨਹੀਂ, ਉਹ ਸਾਰੇ ਮਤਲਬ ਪਾਕਿਸਤਾਨ 'ਚ ਆ। ਸੋ ਮਸਾਲੀ ਫਿਰ ਉਹੀ ਰਹਿ ਗਏ। ਜਿਵੇਂ ਤੁਹਾਡੇ ਪਾਸੇ ਮਜ਼੍ਹਬੀ ਨਹੀਂ ਹੋਣੇ, ਮਜ਼੍ਹਬੀ ਸਿੱਖ ਆ ਤੇ ਮਜ਼੍ਹਬੀ ਤਕਰੀਬਨ ਮਤਲਬ ਜਿਹੜੇ ਚੜ੍ਹਦੇ ਪੰਜਾਬ 'ਚ ਰਹਿ ਗਏ, ਉਹ ਚੜ੍ਹਦੇ ਪੰਜਾਬ ਦੇ ਵਿੱਚ ਉਹਨਾਂ ਨੂੰ ਆਉਣਾ ਪਿਆ। ਸੋ ਇਸ ਤਰੀਕੇ ਨਾਲ ਜਿਹੜੀ ਕਹਿ ਲਓ ਇਹ ਜਾਤ ਤੇ ਕਹਿ ਲਓ ਆਪਣੇ ਧਰਮਾਂ ਦੇ ਵਿੱਚ ਵੰਡਿਆ ਜਾਂਦਾ, ਉਹਨਾਂ ਦੇ ਵੱਖਰੇ ਵੱਖਰੇ ਨਾਮ, ਇਸ ਤਰੀਕੇ ਨਾਲ ਉਹ ਆਪਰੇਟ ਕਰਦੇ ਸੀ। ਜੀ ਸਰ ਆਖਰ ਤੇ ਅਸੀਂ ਇੱਕ ਸਵਾਲ, ਵੈਸੇ ਤੇ ਅਸੀਂ ਸਮਝਦੇ ਕਿ ਇੱਕ ਆਨਗੋਇੰਗ ਪ੍ਰੋਸੈਸ ਹੈ, ਲੇਕਿਨ ਬਹੁਤ ਸਾਰੇ ਦੋਸਤਾਂ ਦਾ ਸਵਾਲ ਵੀ ਹੁੰਦਾ ਹੈ ਕਿ ਤੁਹਾਡੀ ਕਿਸ ਤਰ੍ਹਾਂ ਅਸੀਂ ਇਸ ਨੂੰ ਓਵਰਕਮ ਕਿਸ ਤਰ੍ਹਾਂ ਹੋ ਸਕਦਾ, ਕਿ ਪੋਲਿਟਿਕਸ ਦੇ ਥਰੂ, ਜਾਂ ਕਿੱਦਾਂ ਇਸ ਚੀਜ਼ ਨੂੰ ਜਿਹੜਾ ਨਾ ਉਹ ਕੀਤਾ ਜਾ ਸਕਦਾ ਕਿ ਘੱਟ ਹੋ ਜਾਵੇ ਇਹ ਕੰਮ? ਇਹ ਤਾਂ ਬਹੁਤ ਹੀ ਖਾਸ ਸਵਾਲ ਆ। ਹੁਣ ਇੱਕ ਪਾਸਿਓਂ ਤਾਂ ਜਿੱਦਾਂ ਆਪਾਂ ਇਤਿਹਾਸ ਪੜ੍ਹਦੇ ਹਾਂ, ਸੋ ਮੈਂ ਉਹ ਕਹਿ ਲਓ ਉਹਦੀ ਖੋਜ ਕਰਕੇ ਇੱਕ ਤਰੀਕੇ ਨਾਲ ਐਨਾਲਿਸਿਸ ਕਰਕੇ ਸਾਂਝਾ ਕਰਦਾ, ਤੇ ਜਿਹੜਾ ਕਹਿ ਲਓ ਭਵਿੱਖ ਦੇ ਵਿੱਚ ਦੇਖਣਾ, ਉਹ ਤਾਂ ਹਮੇਸ਼ਾ ਹੀ ਖਤਰਾ ਹੁੰਦਾ। ਪਰ ਜੇ ਅਸੀਂ ਇੰਨੀ ਕਹਿ ਲਓ ਏਦਾਂ ਦੇ ਮੁੱਦਿਆਂ ਦੇ ਵਿੱਚ ਸਾਨੂੰ ਭਵਿੱਖ ਤੋਂ ਅਸੀਂ ਕਹਿ ਲਓ ਝਿਜਕ ਨਹੀਂ ਸਕਦੇ, ਅਸੀਂ ਅੱਖਾਂ ਨਹੀਂ ਬੰਦ ਕਰ ਸਕਦੇ। ਸੋ ਭਵਿੱਖ ਦੇ ਵਿੱਚ ਵੀ ਕਹਿ ਲਓ ਇੱਕ ਤਰੀਕੇ ਨਾਲ ਸਾਡਾ ਹਿੱਸਾ, ਤੇ ਇਹ ਹੁਣ 2-4 ਮਿੰਟਾਂ ਦੇ ਵਿੱਚ ਕੀ ਕਹਿ ਸਕਦਾ, ਪਰ ਇਹਦੇ ਵਿੱਚ ਮੇਬੀ 2 ਪਾਸੇ ਆ। ਇੱਕ ਪਾਸਾ ਤਾਂ ਹੋਊਗਾ ਵੀ ਜਿਹੜਾ ਆਪਦੇ ਕਹਿ ਲਓ ਜੀਣ ਦੇ ਤਰੀਕੇ ਆ, ਆਪਦੇ ਬੋਲਣ ਦੇ ਤਰੀਕੇ, ਆਪਦੇ ਕਹਿ ਲਓ ਸੋਚ, ਜਿਹਦੇ ਨਾਲ ਤੁਸੀਂ ਇੰਟਰੈਕਟ ਕਰਦੇ ਆ, ਜਿਸ ਤਰੀਕੇ ਨਾਲ ਤੁਸੀਂ ਕਿਹੜੀਆਂ ਗੱਲਾਂ ਨੂੰ ਸਮਝਦੇ ਆ ਖਾਸ, ਕਿਹੜੀਆਂ ਨਹੀਂ ਖਾਸ। ਉਸ ਗੱਲ ਦੇ ਵਿੱਚ ਜੇ ਸਾਨੂੰ ਜਾਤ ਦਾ ਜਿਹੜਾ ਮਸਲਾ, ਉਹ ਹਰ ਇਸ਼ੂਜ਼ ਦੇ ਉੱਪਰ, ਛੋਟੇ ਇਸ਼ੂਜ਼ ਹੋਣ, ਜਿਵੇਂ ਕਹਿੰਦੇ ਸੀ, ਜਿਵੇਂ ਲਫ਼ਜ਼ ਵਰਤਣ ਦੀ ਗੱਲ ਹੋਵੇ, ਔਰ ਕਈਆਂ ਦੇ ਘਰਾਂ ਦੇ ਵਿੱਚ ਵੱਖਰੇ ਭਾਂਡੇ ਕੰਮ ਕਰਨ ਵਾਲੇ ਆਮ ਬੰਦਿਆਂ ਦੇ, ਔਰ ਜਿਹੜੇ ਜਿੱਥੇ ਕਿਹਨੇ ਬਹਿਣਾ, ਕਿਹਨੇ ਉੱਠਣਾ, ਇਹੋ ਜਿਹੇ ਮਸਲਿਆਂ ਦੇ ਉੱਪਰ ਹੁਣ ਨਾਮ ਵੀ, ਗੋਤ ਵੀ, ਹਰ ਗੱਲ ਉਹਦੇ ਵਿੱਚ ਸਾਨੂੰ ਸਮਝਣੀ ਚਾਹੀਦੀ ਆ, ਤੇ ਉਹਦੇ ਉੱਪਰ ਕਹਿ ਲਓ ਜ਼ੋਰ ਪਾਉਣਾ ਚਾਹੀਦਾ ਵੀ ਜੇ ਸਾਨੂੰ ਇਹ ਗੱਲ ਗਲਤ ਲੱਗਦੀ ਆ, ਚੁੱਭਦੀ ਆ, ਤੇ ਸਾਰੇ ਦੁਨੀਆ ਦੇ ਵਿੱਚ ਇਨਸਾਨ ਹੀ ਆ, ਸਾਨੂੰ ਇਹਨੂੰ ਕਨਫਰੰਟ ਕਰਕੇ ਭਾਵੇਂ ਅਸੀਂ ਥੋੜ੍ਹੇ ਜਿਹੇ ਔਖੇ ਹੋਈਏ, ਸਾਨੂੰ ਇਹ ਕਰਨਾ ਚਾਹੀਦਾ। ਸੈਕੰਡ ਗੱਲ ਇਹ ਆ ਵੀ ਜਿਹੜੇ ਪਰਸਨਲ ਇੰਡੀਵਿਜੂਅਲ ਐਟੀਟਿਊਡਸ ਆ, ਉਹ ਸਫੀਸ਼ੀਐਂਟ ਨਹੀਂ, ਬਿਕਾਜ਼ ਤਕਰੀਬਨ ਜਿਹਨੂੰ ਵੀ ਤੁਸੀਂ ਮਿਲੋਗੇ ਉਹਨਾਂ ਨੇ ਕਹਿਣਾ ਵੀ ਅਸੀਂ ਤਾਂ ਜਾਤ ਪਾਤ 'ਚ ਨਹੀਂ ਯਕੀਨ ਕਰਦੇ, ਪਰ ਆਹ ਸਾਰਾ ਫਰਕ ਜਿਹਾ ਸਾਨੂੰ ਠੀਕ ਆ, ਹਨਾ। ਔਰ ਜਾਤ ਪਾਤ ਦੇ ਵਿੱਚ ਆਪਾਂ ਨਹੀਂ ਯਕੀਨ ਕਰਦੇ, ਪਰ ਇਹ ਜਿਹੜੇ 50 ਕਿੱਲੇ ਆ ਉਹ ਤਾਂ ਸਾਡੇ ਆ, ਤੇ ਜਿਹੜਾ ਬੰਦਾ ਨਾਲ ਸੀਰੀ ਲੱਗਾ 10 ਸਾਲ, 20 ਸਾਲ, 50 ਸਾਲ, ਉਹਨੂੰ ਤਾਂ ਫਿਰ ਜਿੰਨੇ ਮਿਲਦੇ ਆ ਬਸ। ਹੁਣ ਜਾਇਦਾਦ ਔਰ ਕਹਿ ਲਓ ਵੈਲਥ ਤੱਕ ਤਾਂ ਕੋਈ ਸਵਾਲ ਨਹੀਂ ਕਿਸੇ ਨੇ ਕਰਨ ਦੇਣਾ।
ਸੋ ਸੈਕੰਡ ਮੇਰੀ ਇਹ ਗੱਲ ਆ ਵੀ ਜਿਹੜੇ ਤੁਹਾਡੇ ਇਲਾਕੇ ਦੇ ਵਿੱਚ ਤੁਹਾਡੇ ਲੋਕਲ ਗਰੁੱਪ ਬਣੇ ਹੋਏ ਆ ਜਿਹੜੇ ਸੰਘਰਸ਼ ਦੇ ਵਿੱਚ ਐਕਟਿਵ ਆ ਉਹਨਾਂ ਦੇ ਨਾਲ ਜੁੜੋ ਬਿਕਾਜ਼ ਇੰਡੀਵਿਜੂਅਲ ਐਕਸ਼ਨਸ ਤਾਂ ਇੱਕ ਪਾਸੇ ਆ ਪਰ ਜਿਹੜੀ ਕਲੈਕਟਿਵ ਐਕਸ਼ਨ ਆ ਜਿਹੜੀ ਕਲੈਕਟਿਵ ਸਟਰਗਲ ਆ ਉਹਦੇ ਵਿੱਚ ਹੀ ਹੱਲ ਆ ਹੋਰ ਤੁਸੀਂ ਆਪਣੇ ਆਪ ਨੂੰ ਨਿਖਰ ਕੇ ਵਧੀਆ ਬਣ ਕੇ ਸਮਾਜ ਦੇ ਵਿੱਚ ਕੋਈ ਅਸਰ ਨਹੀਂ ਪੈਣਾ ਤੁਸੀਂ ਆਪ ਦੀ ਕਹਿ ਲਓ ਕੌਨਸ਼ੀਅੰਸ ਵਾਸਤੇ ਤੁਸੀਂ ਕਰੋ ਪਰ ਜਿੰਨਾ ਚਿਰ ਤੁਸੀਂ ਆਉਂਦੇ ਹੋਏ ਕਹਿ ਲਓ ਜਾਰੀ ਜਿਹੜੇ ਸੰਘਰਸ਼ ਆ ਉਹਨਾਂ ਨਾਲ ਨਹੀਂ ਕਹਿ ਲਓ ਜੁੜਦੇ ਤੇ ਉਹਨਾਂ ਦੇ ਨਾਲ ਹਮੈਤੀ ਨਹੀਂ ਬਣਦੇ ਫਿਰ ਕੱਖ ਨਹੀਂ ਬਣਨਾ ਤੇ ਹਰ ਇਲਾਕਿਆਂ ਦੇ ਵਿੱਚ ਉਹ ਸੰਘਰਸ਼ ਵੱਖਰਾ ਹੋਊਗਾ ਰਿਆਲਪੁਰ ਦੇ ਵਿੱਚ ਇੱਕ ਕਿਸਮ ਦੀ ਸ਼ਾਇਦ ਸਟਰਗਲ ਚੱਲਦੀ ਹੋਊਗੀ ਆਪਣੇ ਬਠਿੰਡੇ ਦੇ ਵਿੱਚ ਸ਼ਾਇਦ ਕੁਝ ਹੋਰ ਚੱਲਿਆ ਹੋਊਗਾ ਸੋ ਇਹ ਸਿਚੁਏਸ਼ਨ ਮੁਤਾਬਕ ਤੁਹਾਨੂੰ ਉਹ ਕਹਿ ਲਓ ਗਰੁੱਪਾਂ ਦੇ ਨਾਲ ਕੇ ਸਟਰਗਲ ਕਰਨੀ ਚਾਹੀਦੀ ਹੈ ਜੇ ਤੁਸੀਂ ਇਹ ਸਮਾਜ ਨੂੰ ਸੁਧਰਨਾ ਤੇ ਜੇ ਤੁਸੀਂ ਕਹਿ ਲਓ ਆਪਣੇ ਆਪ ਨੂੰ ਇਨਸਾਨ ਕਹਾਉਣਾ ਜੀ ਸਰ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਇਸ ਲੈਕਚਰ ਵਾਸਤੇ ਬਹੁਤ ਸਾਰੇ ਦੋਸਤਾਂ ਦੇ ਜਿਹੜੇ ਲਿਖ ਰਹੇ ਨੇ ਮੈਂ ਉਹਨਾਂ ਨੂੰ ਕਹਾਂਗਾ ਕਿ ਤੁਸੀਂ ਜ਼ਰੂਰ ਆਪਣੇ ਸਵਾਲ ਔਰ ਆਪਣੇ ਕਮੈਂਟ ਲਿਖੋ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕਰਾਂਗੇ ਕਿ ਤੁਸੀਂ ਇਸ ਤੋਂ ਬਾਅਦ ਅਗਰ ਇਹਦਾ ਜਵਾਬ ਦੇਣਾ ਚਾਹੋ ਤੇ ਤੁਸੀਂ ਜ਼ਰੂਰ ਇਹਨਾਂ ਨੂੰ ਲਿਖ ਕੇ ਜਵਾਬ ਦੇ ਸਕਦੇ ਹੋ ਅੱਜ ਪ੍ਰੋਗਰਾਮ ਦੇ ਵਿੱਚ ਆਉਣ ਦਾ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮਿਹਰਬਾਨੀ ਜੀ ਸ਼ਾਬਾਸ਼ ਤੁਹਾਡੇ ਤੇ ਉਮੀਦ ਹੈ ਵੀ ਅਗਲੇ ਇਨ ਪਰਸਨ ਹੈ ਲਿਆਲਪੁਰ ਮਿਲੋ ਤੇ ਨਹੀਂ ਤਾਂ ਮੋਗੇ ਤੁਸੀਂ ਆ ਜਾਓ ਨਹੀਂ ਤਾਂ ਕਿਤੇ ਹੋਰ ਆਪਾਂ ਜਗ੍ਹਾ ਲੱਭਦੇ ਆ ਪਰ ਆਪਾਂ ਨੂੰ ਮਿਲਣਾ ਚਾਹੀਦਾ ਜ਼ਰੂਰ